ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਨ ਕੀ ਜਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਨ ਵਕਤੇ ਹੈ ਸੁਤ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਹਰਜੋਤ ਸਿੰਘ ਖਾਲਸਾ ਜੀ ਜੁੜ ਚੁੱਕੇ ਨੇ ਆਪਣੇ ਨਾਲ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜਨਵਰੀ ਦੀ 3 ਤਰੀਕ ਆ, ਦਿਨ ਸੋਮਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ ਮੰਜਲ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਨਛੱਤਰ ਸਿੰਘ ਸੰਘਾ ਕਲੋਵਿਸ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੋਸਾਂਝ, ਸਨੀ ਪੁਰੇਵਾਲ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਲਖਵੀਰ ਸਿੰਘ ਸਮਰਾ ਟੈਕਸਸ, ਅਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਮੇਜਰ ਸਿੰਘ ਫਰੈਜ਼ਨੋ, ਮੇਜਰ ਸਿੰਘ ਸਿੱਧੂ, ਵਿੰਦਰ ਸਿੰਘ ਢਾਲੀਵਾਲ, ਹਰਦਿਆਲ ਸਿੰਘ, ਇੰਦਰਜੀਤ ਕੌਰ ਢਾਲੀਵਾਲ ਬੇਕਰਸਫੀਲਡ, ਜੱਸੀ ਗਿੱਲ, ਗੁਰਨਾਮ ਸਿੰਘ, ਦਰਸ਼ਨ ਸਿੰਘ, ਚਰਨਜੀਤ ਸਿੰਘ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415 909 0503। ਟਰਾਈਸ ਟਰੱਕਿੰਗ ਫਰੈਜ਼ਨੋ ਸੋਲੋ ਤੇ ਟੀਮ ਟਰੱਕ ਡਰਾਈਵਰਸ ਹਾਇਰ ਕਰਦੇ ਹਨ। ਸੋਲੋ ਨੂੰ 60 ਸੈਂਟ, ਟੀਮ ਡਰਾਈਵਰ ਨੂੰ 70 ਸੈਂਟ ਪਰ ਮਾਈਲ ਮਿਲਣਗੇ। ਕਾਲ 5598344000। ਕੋਲੀਆ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ, ਹਾਈਵੇ 99 180 ਦੇ ਕਾਰਨਰ ਤੇ। ਪੰਜਾਬ ਵਰਗੇ ਮਾਲ ਦੇ ਵਿੱਚ 53 ਫੁੱਟੇ ਟ੍ਰੇਲਰ ਤੇ ਟਰੱਕ ਚਲਾਉਣ ਦੀ ਸਿਖਲਾਈ ਇਹ ਦਿੰਦੇ ਹਨ। ਕਾਲ 5592663737। ਐਂਟੀਲੋਪ ਟਰੱਕ ਸਟਾਪ ਬਰਨਸ ਵਾਇਓਮਿੰਗ, ਗੁਰਦੀਪ ਨਾਹਲ ਕਰਮਨ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਸਭ ਤੋਂ ਪਹਿਲੀ ਖਬਰ ਈਸਟ ਕੋਸਟ ਵਾਲੀ ਸਾਈਡ ਦੇ ਉੱਤੇ ਬਹੁਤ ਵੱਡਾ ਸਟਾਰਮ, ਸਨੋ ਸਟਾਰਮ ਆ ਰਿਹਾ ਜਿਹੜਾ ਕਿ 20 ਮਿਲੀਅਨ ਲੋਕਾਂ ਨੂੰ ਅਫੈਕਟ ਕਰੂਗਾ। ਠੰਡ ਬਹੁਤ ਜ਼ਿਆਦਾ ਹੈਗੀ ਆ, ਸੋ ਉਹਦੇ ਕਰਕੇ ਫਲਾਈਟਸ ਕੈਂਸਲ ਕਰ ਦਿੱਤੀਆਂ ਗਈਆਂ। 4000 ਦੇ ਕਰੀਬ ਫਲਾਈਟਸ ਅੱਜ ਸਵੇਰੇ ਕੈਂਸਲ ਕਰ ਦਿੱਤੀਆਂ ਗਈਆਂ। ਬਹੁਤ ਸਾਰੀਆਂ ਡਿਲੇ ਕੀਤੀਆਂ ਗਈਆਂ ਈਸਟ ਕੋਸਟ ਦੇ ਵਿੱਚ ਸਟਾਰਮ ਆਉਣ ਦੀ ਵਜ੍ਹਾ ਕਰਕੇ। 17000 ਫਲਾਈਟਸ ਹੋਰ ਡਿਲੇ ਹੋ ਸਕਦੀਆਂ ਹੈਗੀਆਂ। ਨਵੇਂ ਸਾਲ ਦੇ ਵੀਕਐਂਡ ਦੇ ਦੌਰਾਨ 5400 ਫਲਾਈਟਸ ਕੈਂਸਲ ਹੋਈਆਂ ਸੀਗੀਆਂ। ਸੋ ਬਹੁਤ ਸਾਰੇ ਲੋਕ ਜੋ ਟਰੈਵਲ ਕਰ ਰਹੇ ਆ ਉਹਨਾਂ ਨੂੰ ਵੱਡੀ ਜਿਹੜੀ ਪ੍ਰੋਬਲਮ ਆ ਰਹੀ ਹੈਗੀ ਆ। ਜੀ ਬਿਲਕੁਲ। ਵੈਦਰ ਕੰਡੀਸ਼ਨਸ ਬਹੁਤ ਸਾਰੇ ਥਾਵਾਂ ਦੇ ਉੱਤੇ ਜਿਹੜਾ ਆ ਹਰਜੋਤ ਸਿੰਘ ਜੀ ਕਾਫੀ ਵੱਡੀ ਪ੍ਰੋਬਲਮ ਜਿਹੜੀ ਉਹ ਲੈ ਕੇ ਆ ਰਿਹਾ ਹੈਗਾ ਆ। ਅਗਲੀ ਜਿਹੜੀ ਆਪਾਂ ਗੱਲ ਕਰਦੇ ਜਾਈਏ, ਵਿੰਟਰ ਬ੍ਰੇਕ ਤੋਂ ਬਾਅਦ ਦੇ ਵਿੱਚ ਸਕੂਲ ਲੱਗਣੇ ਜਿਹੜੇ ਸ਼ੁਰੂ ਹੋਣੇ ਆ ਕਈ ਥਾਵਾਂ ਦੇ ਉੱਤੇ ਅੱਜ ਤੋਂ, ਕਈ ਥਾਵਾਂ ਦੇ ਉੱਤੇ ਜਿਹੜਾ ਉਹ ਕੱਲ੍ਹ ਤੋਂ ਜਿਹੜੇ ਉਹ ਲੱਗਣੇ ਨੇ। ਓਮੀਕਰੋਨ ਦੇ ਕਰਕੇ ਬਹੁਤ ਸਾਰੇ ਸਕੂਲਸ ਦੁਬਾਰਾ ਚੱਲਣੇ ਸੀਗੇ ਜਾਂ ਨਹੀਂ ਚੱਲਣਗੇ, ਉਸ ਨੂੰ ਲੈ ਕੇ ਕਾਫੀ ਅਜੇ ਛੱਛੋਪਨ ਜਿਹੜਾ ਉਹ ਬਣਿਆ ਪਿਆ ਹੈਗਾ ਆ। ਤੇ ਇਸ ਵਾਰ ਹਰਜੋਤ ਸਿੰਘ ਜੀ ਇਹ ਚੀਜ਼ ਦੇਖੀ ਗਈ ਆ ਵੀ ਸਕੂਲਸ ਦੇ ਵਿੱਚ ਜਿਹੜੇ ਬੱਚੇ ਆ ਉਹਨਾਂ ਨੂੰ, ਕੰਮ ਕਰਨ ਵਾਲੇ ਆ ਉਹਨਾਂ ਨੂੰ ਰੈਪਿਡ ਜਿਹੜੇ ਟੈਸਟਿੰਗ ਕਿਟਸ ਆ ਉਹ ਦਿੱਤੀਆਂ ਗਈਆਂ ਹੈਗੀਆਂ, ਤਾਂ ਜੋ ਉਹ ਟੈਸਟ ਕਰਕੇ ਆਉਣ, ਦੇਖਣ ਵੀ ਜੇ ਨੈਗੇਟਿਵ ਆ ਤੇ ਆਉਣ, ਜੇ ਪੋਜ਼ੀਟਿਵ ਆ ਤੇ ਫਿਰ ਉਹਨਾਂ ਨੂੰ ਜਿਹੜਾ 5 ਦਿਨ ਜਾਂ 10 ਦਿਨ ਜਿਹੜਾ ਵੀ ਉੱਥੋਂ ਦੇ ਹਿਸਾਬ ਦੇ ਨਾਲ ਉਹਨਾਂ ਨੇ ਰੱਖਿਆ ਆ, ਉਹ ਕੁਆਰੰਟੀਨ ਜਿਹੜਾ ਆ, ਆਈਸੋਲੇਸ਼ਨ 'ਚ ਜਿਹੜਾ ਉਹਨਾਂ ਨੂੰ ਰਹਿਣਾ ਪੈ ਸਕਦਾ ਆ। ਸੋ ਕਈ ਜਿਹੜੇ ਸਕੂਲ ਡਿਸਟ੍ਰਿਕਟਸ ਆ ਬਹੁਤ ਹੀ ਕਰੀਬੀ ਹੋ ਕੇ ਇਹ ਕੋਵਿਡ ਦੀ ਜਿਹੜੀ ਸਿਚੁਏਸ਼ਨ ਆ ਉਸ ਨੂੰ ਦੇਖ ਰਹੇ ਆ, ਤਾਂ ਜੋ ਸਕੂਲਾਂ ਦੇ ਵਿੱਚ ਕੰਮਕਾਜ ਜਿਹੜਾ ਇੱਕ ਹਿਸਾਬ ਦੇ ਨਾਲ ਠੱਪ ਨਾ ਹੋਵੇ, ਆਨਲਾਈਨ ਜਿਹੜਾ ਆ ਉਹ ਨਾ ਦੁਬਾਰਾ ਜਿਹੜਾ ਉਹ ਕਰਨਾ ਪੈ ਜਾਵੇ। ਸੋ ਕਾਫੀ ਕੌਸ਼ਨ ਜਿਹੜਾ ਆ ਇਹ ਇਸ ਦੇ ਵਿੱਚ ਇਹਨਾਂ ਦੇ ਦੁਆਰਾ ਰੱਖਿਆ ਜਾ ਰਿਹਾ ਹੈਗਾ ਆ। ਜੀ ਬਿਲਕੁਲ। ਰੋਡ ਆਈਲੈਂਡ ਦੇ ਵਿੱਚ ਉਹਨਾਂ ਨੇ ਅਨਵੈਕਸੀਨੇਟਡ ਹੈਲਥ ਕੇਅਰ ਵਰਕਰਸ ਜਿਹੜੇ ਸੀਗੇ ਉਹਨਾਂ ਨੂੰ ਫਾਇਰ ਕਰ ਦਿੱਤਾ ਸੀ। ਹੁਣ ਉੱਥੇ ਇੰਨੀ ਜ਼ਿਆਦਾ ਜ਼ਰੂਰਤ ਪੈ ਗਈ ਆ, ਕਹਿੰਦੇ ਵੀ ਕਈ ਕਰੋਨਾ ਵਾਇਰਸ ਦੇ ਨਾਲ ਪੋਜ਼ੀਟਿਵ ਲੋਕ ਵੀ ਜਿਹੜੇ ਹੋਏ ਸੀ ਉਹਨਾਂ ਨੂੰ ਵੀ ਹੁਣ ਕੰਮ ਦੇ ਉੱਤੇ ਬੁਲਾਇਆ ਗਿਆ, ਕਿਉਂਕਿ ਪੇਸ਼ੈਂਟਸ ਦੀ ਗਿਣਤੀ ਬਹੁਤ ਜ਼ਿਆਦਾ ਵੱਧ ਰਹੀ ਹੈਗੀ ਆ। ਸਟੇਟ ਰਨ ਐਲੀਨੋਰ ਸਲੇਟਰ ਹਸਪੀਟਲ ਨੇ ਦੱਸਿਆ ਵੀ N95 ਮਾਸਕ ਰਿਕੁਆਇਰਡ ਹੈਗੇ ਆ,
ਜਿਹੜੇ ਹੈਲਥ ਕੇਅਰ ਦੇ ਵਰਕਰਸ ਆ, ਪਰ ਕਿਉਂਕਿ ਬਹੁਤ ਜ਼ਿਆਦਾ ਸ਼ਾਰਟੇਜ ਆ, ਇਸ ਕਰਕੇ ਰੋਡ ਆਈਲੈਂਡ ਡਿਪਾਰਟਮੈਂਟ ਆਫ ਹੈਲਥ ਵਾਲਿਆਂ ਨੇ ਸਾਰਿਆਂ ਨੂੰ ਦੁਬਾਰਾ ਕੀ ਫਿਰ ਬੁਲਾ ਲਿਆ ਹੈਗਾ। ਜੀ ਬਿਲਕੁਲ। ਸੋ ਇਹ ਚੀਜ਼ ਕਾफ़ੀ ਥਾਵਾਂ ਦੇ ਉੱਤੇ ਦੇਖੀ ਗਈ ਹੈਗੀ ਆ। ਸੋ ਇਵੈਂਚੁਅਲੀ ਜਿਹੜੇ ਉਹਨਾਂ ਨੂੰ ਇਸੇ ਲਈ ਬੁਲਾਉਣੇ ਪੈ ਰਹੇ ਆ ਵੀ ਸ਼ਾਰਟੇਜ ਲੋਕਾਂ ਦੀ, ਜੀ। ਕੰਮ ਕਰਨ ਵਾਲਿਆਂ ਦੀ ਬਹੁਤ ਇਹ ਜ਼ਿਆਦਾ। ਇਹ ਵੀ ਰੀਜ਼ਨ ਹੈਗਾ ਰਾਜਕਨਵੀਰ ਸਿੰਘ ਜੀ, ਇੱਕ ਇਹ ਵੀ ਆ ਵੀ ਸਟਾਫਿੰਗ ਇਸ਼ੂ ਮੇਨ ਆ ਹੌਸਪੀਟਲ ਤੇ ਨਰਸਿੰਗ ਹੋਮਸ ਦੇ ਵਿੱਚ, ਕਿਉਂਕਿ ਹਜ਼ਾਰਾਂ ਦੀ ਗਿਣਤੀ 'ਚ ਹੈਲਥ ਕੇਅਰ ਵਰਕਰ ਪਿਛਲੇ ਸਾਲ ਫਾਇਰ ਵੀ ਕੀਤੇ ਗਏ ਆ ਵੈਕਸੀਨ ਮੈਂਡੇਟ ਨੂੰ ਲੈ ਕੇ, ਤੇ ਹੁਣ ਕਈ ਸਟੇਟਸ ਨੇ ਨੈਸ਼ਨਲ ਗਾਰਡਸ ਨੂੰ ਵੀ ਬੁਲਾਇਆ ਹੈਗਾ ਹੈਲਪ ਦੇ ਲਈ। ਜੀ, ਬਿਲਕੁਲ। ਅਗਲੀ ਗੱਲ ਕਰਦੇ ਜਾਈਏ, ਜਿਹੜੀ ਰਿਪਬਲਿਕਨ ਪਾਰਟੀ ਦੀ ਮਾਰਜਰੀ ਟੇਲਰ ਗ੍ਰੀਨ, ਉਸ ਦਾ ਅਕਾਊਂਟ ਟਵਿੱਟਰ ਨੇ ਪਰਮਾਨੈਂਟਲੀ ਸਸਪੈਂਡ ਕਰ ਦਿੱਤਾ ਆ। ਉਸ ਦੇ ਪਿੱਛੇ ਉਹਨਾਂ ਨੇ ਕਾਰਨ ਇਹ ਦੱਸਿਆ ਵੀ ਕੋਵਿਡ-19 ਦੀ ਮਿਸ ਇਨਫੋਰਮੇਸ਼ਨ ਲਗਾਤਾਰ ਇਸ ਲਾਅ-ਮੇਕਰ ਦੇ ਦੁਆਰਾ ਫੈਲਾਈ ਗਈ ਹੈਗੀ ਆ, ਤੇ ਜਿਸ ਕਰਕੇ ਮਲਟੀਪਲ ਜਿਹੜੀਆਂ ਆ ਅਕਾਊਂਟ ਸਟ੍ਰਾਈਕਸ ਹੋਣ ਤੋਂ ਬਾਅਦ 'ਚ ਇਸ ਨੂੰ ਪਰਮਾਨੈਂਟਲੀ ਬੈਨ ਕਰ ਦਿੱਤਾ ਗਿਆ। 2020 ਦੇ ਵਿੱਚ ਇਹ ਜਿੱਤ ਕੇ ਇਲੈਕਸ਼ਨ ਜਿਹੜੀ ਇਸ ਅਹੁਦੇ ਦੇ ਉੱਤੇ ਜਿਹੜੀ ਉਹ ਬਣੀ ਆ, ਜਦੋਂ ਦੀ ਇਹ ਆਈ ਆ, ਇਹ ਕੰਟਰੋਵਰਸੀ ਦੇ ਆਲੇ-ਦੁਆਲੇ ਇਸ ਦੇ ਨਾਲ-ਨਾਲ ਜਿਹੜੀ ਉਹ ਰਹੀ ਆ। ਰੀਸੈਂਟਲੀ ਇਸ ਨੇ ਨੈਸ਼ਨਲ ਡਿਵੋਰਸ ਦੀ ਗੱਲ ਕੀਤੀ ਸੀ, ਰਿਪਬਲਿਕਨ ਤੇ ਡੈਮੋਕ੍ਰੇਟ ਜਿਹੜੀਆਂ ਸਟੇਟਸ ਆ, ਉਹਨਾਂ ਦੇ ਦਰਮਿਆਨ। ਜਿਹੜੀ ਸਿਵਲ ਵਾਰ ਹੋਈ ਸੀ, ਉਦੋਂ ਵੀ ਨੈਸ਼ਨਲ ਡਿਵੋਰਸ ਦੀ ਹੀ ਇੱਕ ਹਿਸਾਬ ਦੇ ਨਾਲ ਗੱਲ ਹੋਈ ਸੀ, ਕਿਹੜੇ ਸਲੇਵਰੀ ਦੇ ਹੱਕ 'ਚ ਆ, ਕਿਹੜੇ ਜਿਹੜੇ ਉਸ ਦੇ ਅਗੇਂਸਟ ਜਿਹੜੇ ਉਹ ਹੈਗੇ ਆ। ਸੋ ਕਾਫੀ ਇਸ ਨੂੰ ਜਿਹੜੀ ਕਹਿ ਲਓ ਵੀ ਬਾਰ-ਬਾਰ ਵਿਵਾਦਾਂ ਦੇ ਵਿੱਚ ਘਿਰੀ ਰਹੀ ਆ। ਜਦੋਂ ਫਲੋਰੀਡਾ ਦੇ ਵਿੱਚ ਸ਼ੂਟਿੰਗ ਹੋਈ ਸੀ, ਉਹ ਜਿਹੜੇ ਪੀੜਤ ਬੱਚੇ ਸੀ, ਉਹਨਾਂ ਦੇ ਵੀ ਮਗਰ ਭੱਜੀ ਜਿਹੜੀ ਉਹ ਫਿਰਦੀ ਜਿਹੜੀ ਉਹ ਰਹਿੰਦੀ ਸੀਗੀ। ਸੋ ਇਵੈਂਚੁਅਲੀ ਟਵਿੱਟਰ ਨੇ ਤਾਂ ਜਿਹੜਾ ਇਸ ਨੂੰ ਸਸਪੈਂਡ ਜਿਹੜਾ ਉਹ ਕਰ ਦਿੱਤਾ ਆ। ਉਸੇ ਦੇ ਉੱਤੇ ਡੈਮੋਕ੍ਰੇਟ ਪਾਰਟੀ ਦੀ ਇੱਕ ਜਿਹੜੀ ਲਾਅ-ਮੇਕਰ ਮੈਕਸੀਨ ਵਾਟਰਜ਼, ਜਿਹੜੀ ਆਪ ਖੁਦ ਕਈ ਵਿਵਾਦਾਂ 'ਚ ਘਿਰੀ ਜਿਹੜੀ ਉਹ ਰਹਿੰਦੀ ਆ, ਉਸਨੇ ਮਾਰਜਰੀ ਟੇਲਰ ਗ੍ਰੀਨ ਨੂੰ ਐਕਸਟ੍ਰੀਮਿਸਟ ਰੈਡੀਕਲ ਜਿਹੜਾ ਆ ਉਹ ਗਰਦਾਨਿਆ ਆ, ਤੇ ਨਾਲ ਹੀ ਉਸਨੇ ਕਿਹਾ ਵੀ ਇਸ ਨੂੰ ਕਾਂਗਰਸ ਦੇ ਵਿੱਚ ਕੋਈ ਜਗ੍ਹਾ ਜਿਹੜੀ ਆ ਉਹ ਨਹੀਂ ਦਿੱਤੀ ਜਿਹੜੀ ਉਹ ਜਾਣੀ ਚਾਹੀਦੀ। ਕਹਿੰਦੇ ਵੀ ਨੋ ਬਿਜ਼ਨਸ ਇਨ ਦਾ ਹਾਊਸ ਜਿਹੜੀ ਆ ਇਹ ਕਾਂਗਰਸ ਵੂਮਨ ਨੂੰ ਜਦੋਂ ਇਹਨਾਂ ਨੇ ਟਵਿੱਟਰ ਤੋਂ ਪਰਮਾਨੈਂਟਲੀ ਬੈਨ ਕਰ ਦਿੱਤਾ ਸੀਗਾ। ਸੋ ਇਹ ਇੱਕ ਡਿਵੀਜ਼ਨ ਜਿਹੜੀ ਆ ਲਗਾਤਾਰ ਹਰਜੋਤ ਸਿੰਘ ਜੀ ਜਿਹੜੀ ਉਹ ਵੱਧਦੀ ਜਾ ਰਹੀ ਆ। ਇਹ ਜਿਹੜੀ ਮਾਰਜਰੀ ਟੇਲਰ ਗ੍ਰੀਨ ਹੈਗੀ ਆ, ਉਸਨੇ ਕਹਿੰਦੇ ਵੀ ਕਈ ਲਾਅ ਮੇਕਰਸ ਨੂੰ ਵੀ ਜਿਹੜਾ ਕਹਿ ਲਓ ਦੀ ਇੰਟੀਮੀਡੇਟ ਜਿਹੜਾ ਉਹ ਕੀਤਾ ਸੀਗਾ। ਜੀ। ਅਗਲੀ ਖਬਰ ਬ੍ਰਾਜ਼ੀਲ ਤੋਂ ਆ ਰਹੀ ਆ, ਜਿੱਥੇ ਕਿ ਬ੍ਰਾਜ਼ੀਲ ਦੇ ਪ੍ਰੈਜ਼ੀਡੈਂਟ ਜੇਅਰ ਬੋਲਸੋਨਾਰੋ, ਉਹਨਾਂ ਨੂੰ ਹਸਪਤਾਲ ਦੇ ਵਿੱਚ ਐਡਮਿਟ ਕੀਤਾ ਗਿਆ ਹੈ। ਇੰਟੈਸਟੀਨਲ ਪ੍ਰੋਬਲਮ ਆਈ ਹੈਗੀ ਆ। ਉੱਥੇ ਇਲੈਕਸ਼ਨ ਵੀ ਹੋਣ ਵਾਲੀ ਆ ਅਕਤੂਬਰ ਮਹੀਨੇ ਦੇ ਵਿੱਚ, ਤੇ ਉਹਨਾਂ ਦੇ ਜਿਹੜੇ ਮੇਨ ਓਪੋਨੈਂਟ ਹੈਗੇ ਲੂਇਸ ਇਨਾਸੀਓ ਲੂਲਾ ਦਾ ਸਿਲਵਾ, ਉਹ ਲੀਡ ਕਰ ਰਹੇ ਹੈਗੇ ਆ। ਬ੍ਰਾਜ਼ੀਲ ਦੇ ਪ੍ਰੈਜ਼ੀਡੈਂਟ ਦਾ ਕ੍ਰਿਟਿਸਿਜ਼ਮ ਬਹੁਤ ਹੋਇਆ ਸੀ, ਕਿਉਂਕਿ ਕਰੋਨਾ ਵਾਇਰਸ ਦੇ ਦੌਰਾਨ ਉਹਨਾਂ ਨੇ ਕੁਛ ਵੀ ਸੀਰੀਅਸਲੀ ਨਹੀਂ ਲਿਆ, ਤੇ ਸਭ ਤੋਂ ਵਰਲਡ ਦੀ ਕਹਿੰਦੇ ਵਰਸਟ ਹਿੱਟ ਕੰਟਰੀ ਹੋਈ ਸੀ ਕਰੋਨਾ ਵਾਇਰਸ ਦੇ ਨਾਲ ਬ੍ਰਾਜ਼ੀਲ। ਤੇ ਪ੍ਰੈਜ਼ੀਡੈਂਟ ਨੇ ਇਹ ਵੀ ਡਿਸਮਿਸ ਕਰਤਾ ਸੀ ਵੀ ਜਿਹੜਾ ਕੋਵਿਡ-19 ਆ, ਇਹ ਤਾਂ ਲਿਟਲ ਫਲੂ ਹੈਗਾ ਆ, ਤੇ ਵੀ ਵੈਕਸੀਨ ਲਾਉਣ ਦੀ ਵੀ ਕੋਈ ਜ਼ਰੂਰਤ ਨਹੀਂ ਹੈਗੀ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਨਿਊ ਔਰਲੀਨਜ਼ ਇਲਾਕੇ ਦੇ ਵਿੱਚ ਮਹੀਨਾ ਭਰ ਉੱਥੋਂ ਦੇ ਜਿਹੜੇ ਲਾਅ ਐਨਫੋਰਸਮੈਂਟ ਅਥਾਰਟੀਜ਼ ਆ, ਉਹਨਾਂ ਦੇ ਦੁਆਰਾ ਇੱਕ ਆਪਰੇਸ਼ਨ ਚਲਾਇਆ ਗਿਆ, ਜਿਸ ਦੇ ਕਰਕੇ 30 ਜਿਹੜੇ ਸੈਕਸ ਅਫੈਂਡਰਸ ਆ, ਉਹਨਾਂ ਨੇ ਉੱਥੋਂ ਹਿਰਾਸਤ ਦੇ ਵਿੱਚ ਲਏ ਆ, ਗ੍ਰਿਫਤਾਰ ਕੀਤੇ ਆ, ਤੇ 5 ਜਿਹੜੀਆਂ ਕੁੜੀਆਂ ਸੀਗੀਆਂ, ਟੀਨਏਜ ਗਰਲਸ ਆ, ਜਿਹੜੀਆਂ ਮਿਸਿੰਗ ਸੀਗੀਆਂ, ਉਹਨਾਂ ਨੂੰ ਜਿਹੜਾ ਉਹ ਲੱਭਿਆ ਹੈਗਾ ਆ। ਮਲਟੀਪਲ ਏਜੰਸੀਜ਼ ਨੇ ਇਸ ਆਪਰੇਸ਼ਨ ਦੇ ਵਿੱਚ ਹਿੱਸਾ ਲਿਆ, ਜਿਸ ਵਿੱਚ ਯੂਐਸ ਮਾਰਸ਼ਲ ਸਰਵਿਸ, ਨਿਊ ਔਰਲੀਨ ਟਾਸਕ ਫੋਰਸ, ਉੱਥੋਂ ਦੀ ਪੁਲਿਸ ਡਿਪਾਰਟਮੈਂਟ, ਲੂਜ਼ੀਆਨਾ ਸਟੇਟ ਪੁਲਿਸ, ਆਪਰੇਸ਼ਨ ਬੂ ਡਾਟ ਕਰਕੇ ਇਸ ਦਾ ਨਾਮ ਜਿਹੜਾ ਉਹ ਰੱਖਿਆ ਗਿਆ ਸੀ। ਅਕਤੂਬਰ ਤੋਂ ਦਸੰਬਰ 24 ਤੱਕ ਇਹ ਆਪਰੇਸ਼ਨ ਜਿਹੜਾ ਇਹਨਾਂ ਨੇ ਚਲਾਇਆ ਸੀਗਾ। 14 ਤੋਂ 17 ਸਾਲ ਦੀਆਂ ਕੁੜੀਆਂ ਨੂੰ ਰੈਸਕਿਊ ਇਸ ਦੇ ਵਿੱਚ ਇਹਨਾਂ ਨੇ ਯੂਐਸ ਮਾਰਸ਼ਲ ਸਰਵਿਸ ਨੇ ਜਿਹੜਾ ਦੱਸਿਆ ਆ ਉਹ ਕੀਤਾ ਆ। 2 ਜਿਹੜੀਆਂ ਭੈਣਾਂ, ਇੱਕ 15-16, ਇੱਕ ਦੀ ਉਮਰ 15, ਇੱਕ ਦੀ 16 ਸਾਲ ਸੀ। ਇਹ ਦੋਨੋਂ ਹੀ ਕਹਿੰਦੇ ਆ ਵੀ ਜਿਹੜੇ ਫੈਲਨੀ ਕ੍ਰਿਮੀਨਲ ਸੈਕਸ਼ੂਅਲ ਜਿਹੜੀ ਐਕਟੀਵਿਟੀਜ਼ ਆ, ਉਸ ਦੀਆਂ ਇਹ ਪੀੜਤ
ਸੀਗੀਆਂ। ਸੋ 30 ਜਣੇ ਗ੍ਰਿਫਤਾਰ ਕੀਤੇ ਗਏ, ਉਹਨਾਂ ਵਿੱਚੋਂ 17 ਦੇ ਉੱਤੇ ਫੈਲਨੀ ਸੈਕਸ offender ਰਜਿਸਟ੍ਰੇਸ਼ਨ ਵਾਇਲੇਸ਼ਨਸ ਜਿਹੜੀਆਂ ਆ ਉਹ ਪਾਈਆਂ ਗਈਆਂ ਆ। ਸੋ ਬਹੁਤ ਸਾਰੇ ਕਹਿੰਦੇ ਆ ਵੀ ਇਸ ਦੇ ਵਿੱਚ ਅਜਿਹੇ ਲੋਕਾਂ ਦੀ ਗ੍ਰਿਫਤਾਰੀਆਂ ਜਿਹੜੀਆਂ ਹੋਈਆਂ ਆ, ਜਿਹੜੇ ਕਿ ਕਹਿ ਲਓ ਵੀ ਜਿਹੜੀਆਂ ਸੈਕਸ ਅਫੈਂਡਰਸ ਦੇ ਵਿੱਚੋਂ ਟੀਅਰ 3 ਸੈਕਸ ਅਫੈਂਡਰ ਵੀ ਜਿਹੜੇ ਉਸ ਦੇ ਵਿੱਚ ਆ, ਜਿਹੜੇ ਕਿ ਹੁਣ ਸਭ ਤੋਂ ਮੋਸਟ ਸੀਰੀਅਸ ਕਲਾਸੀਫਿਕੇਸ਼ਨ ਜਿਹੜੀ ਆ ਉਹ ਦੱਸੀ ਜਾਂਦੀ ਹੈਗੀ ਆ। ਸੋ ਇੱਦਾਂ ਦੇ ਜਿਹੜੇ ਘਿਨਾਉਣੇ ਕੰਮ ਕਰਨ ਵਾਲੇ ਲੋਕ ਆਪਣੀ ਹੀ ਸੁਸਾਇਟੀ ਦੇ ਵਿੱਚ ਇਰਦ ਗਿਰਦ ਰਹਿੰਦੇ ਆ। ਸੋ ਇਸੇ ਲਈ ਆਪਣੇ ਬੱਚਿਆਂ ਦਾ ਜਿਹੜਾ ਉਹ ਆਪਾਂ ਨੂੰ ਜ਼ਿਆਦਾ ਧਿਆਨ ਰੱਖਣ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ। ਇੱਦਾਂ ਦੇ ਬਹੁਤ ਸਾਰੇ ਆਪਰੇਸ਼ਨਸ ਵੱਖ-ਵੱਖ ਸੂਬਿਆਂ ਦੇ ਵਿੱਚ ਚੱਲਦੇ ਹੀ ਰਹਿੰਦੇ ਨੇ। ਜੀ। ਅਗਲੀ ਖਬਰ ਸੈਨ ਫਰਾਂਸਿਸਕੋ ਤੋਂ ਆ ਰਹੀ ਆ। ਸੈਨ ਫਰਾਂਸਿਸਕੋ ਨੇ ਪਿਛਲੇ ਸਾਲਾਂ ਦੇ ਵਿੱਚ ਬਹੁਤ ਆਪਣਾ ਨਾਮ ਜਿਹੜਾ ਆ, ਉਹ ਬੁਰਾ ਕਮਾਇਆ ਹੈਗਾ, ਕ੍ਰਾਈਮ ਨੂੰ ਲੈ ਕੇ। ਇੰਨੀ ਚੋਰ-ਬਜ਼ਾਰੀ ਉੱਥੇ ਵਧੀ ਹੋਈ ਆ, ਲੋਕ ਅਪਸੈਟ ਹੋ ਗਏ ਹੈਗੇ ਆ। ਹੁਣ ਲੋਕਾਂ ਨੇ ਆਪਣੇ ਹੀ ਗਰੁੱਪ ਬਣਾਉਣੇ ਸ਼ੁਰੂ ਕਰ ਦਿੱਤੇ, ਜਿੱਦਾਂ ਇੱਕ ਨੇਬਰਹੁੱਡ ਗਰੁੱਪ ਆ ਬਈ ਉਹ ਪੂਰੀ ਵਾਚ ਕਰਦੇ ਆ, ਸਿਕਿਉਰਿਟੀ ਗਾਰਡਸ ਨੂੰ ਹਾਇਰ ਕਰਦੇ ਆ। ਇੰਨੀ ਜ਼ਿਆਦਾ ਲੁੱਟ-ਮਾਰ ਵਧੀ ਓ ਆ, ਆਪਾਂ ਦੇਖੇ ਵੱਡੇ-ਵੱਡੇ ਸਟੋਰ ਵੀ ਉੱਥੇ ਕਈ ਕਲੋਜ਼ ਹੋਏ ਆ। ਵਾਲਗਰੀਨ ਨੇ ਵੀ 4-5 ਸਟੋਰ ਆਪਣੇ ਜਿਹੜੇ ਉੱਥੇ ਸਟੋਰ ਕਲੋਜ਼ ਕੀਤੇ ਹੈਗੇ ਆ। 50% ਚੋਰੀਆਂ ਸੰਨ 2020 ਦੇ ਵਿੱਚ ਇਨਕਰੀਜ਼ ਹੋਈਆਂ ਹੈਗੀਆਂ, ਤੇ ਕਾਰ ਥੈਫਟ, ਕਾਰਾਂ ਦੀ ਚੋਰੀ ਵੀ ਬਹੁਤ ਜ਼ਿਆਦਾ ਉੱਥੇ ਵਧੀ ਹੈਗੀ ਆ। ਕਹਿੰਦੇ ਪਈ ਹੋਮਲੈਸਾਂ ਦੇ ਕੋਲੋਂ ਹਜ਼ਾਰਾਂ ਦੀ ਗਿਣਤੀ 'ਚ ਜਿਹੜੇ ਸਾਈਕਲਸ, ਹੋਰ ਬਹੁਤ ਸਾਰਾ ਕੀਮਤੀ ਸਮਾਨ ਉਹ ਜਿਹੜੀ ਆ ਪੁਲਿਸ ਨੇ ਇਕੱਠਾ ਕੀਤਾ ਹੈਗਾ। ਪਰ ਉੱਥੇ ਦਾ ਜਿਹੜਾ ਡਿਸਟ੍ਰਿਕਟ ਅਟਾਰਨੀ ਆ, ਉਹ ਸਭ ਤੋਂ ਨਿਕੰਮਾ ਜਿਹੜਾ ਡਿਸਟ੍ਰਿਕਟ ਅਟਾਰਨੀ ਆ, ਉਹ ਚਾਰਜ ਹੀ ਨਹੀਂ ਕਰਨਾ ਚਾਹੁੰਦਾ, ਕਿਉਂਕਿ ਜਿਹੜਾ ਨਵੇਂ ਰੂਲ ਦੇ ਮੁਤਾਬਕ $1000 ਤੋਂ ਘੱਟ ਵਾਲਾ ਸਮਾਨ ਕੋਈ ਚੋਰੀ ਕਰਦਾ, ਉਹਨੂੰ ਚਾਰਜ ਹੀ ਨਹੀਂ ਕਰਦੇ ਹੈਗੇ। ਸੋ ਪੁਲਿਸ ਵਾਲੇ ਉੱਥੇ ਆਉਂਦੇ ਨਹੀਂ। ਆਪਾਂ ਦੇਖਿਆ ਵੀ ਗਰੁੱਪਾਂ ਦੇ ਵਿੱਚ 50-50, 60-60 ਬੰਦੇ ਇਕੱਠੇ ਹੋ ਕੇ ਜਾਂਦੇ ਆ ਵੱਡੇ ਸਟੋਰਾਂ 'ਚ, ਤੇ ਕੀਮਤੀ ਸਮਾਨ ਆਪਣੇ ਕਾਲੇ ਬੈਗਾਂ ਦੇ ਵਿੱਚ, ਜਿਹੜੇ ਗਾਰਬੇਜ ਬੈਗ ਹੁੰਦੇ ਆ, ਲੈ ਕੇ ਭੱਜ ਜਾਂਦੇ ਹੈਗੇ ਆ। ਸੋ ਹੁਣ ਲੋਕ ਜਿਹੜੇ ਉੱਥੇ ਰਹਿੰਦੇ ਆ, ਕਹਿੰਦੇ ਪਈ ਸਾਡੇ ਇੰਨੇ ਮਹਿੰਗੇ-ਮਹਿੰਗੇ ਘਰ ਆ, 2-2 3-3 ਮਿਲੀਅਨ ਦੇ, ਤੇ ਅਸੀਂ ਇੰਨੇ ਜਿਹੜਾ ਡਰੇ ਹੋਏ ਮਹਿਸੂਸ ਕਰਦੇ ਹਾਂ। ਹੁਣ ਆਪਾਂ ਨੂੰ ਵੀ ਖੁਦ ਹੀ ਕੁਛ ਨਾ ਕੁਛ ਕਰਨਾ ਪੈਣਾ, ਕਿਉਂਕਿ ਜਿਹੜੀ ਗਵਰਨਮੈਂਟ ਆ ਉਹ ਤਾਂ ਕੁਛ ਨਹੀਂ ਕਰ ਰਹੀ। ਉੱਥੇ ਦੀ ਮੇਅਰ ਲੰਡਨ ਬਰੀਡ ਨੇ ਵੀ ਪਿੱਛੇ ਵਾਰਨਿੰਗ ਤਾਂ ਦਿੱਤੀ ਸੀ, ਪਰ ਕੋਈ ਅਸਰ ਨਹੀਂ ਹੋਇਆ। ਕਹਿੰਦੇ ਵੀ ਬਹੁਤ ਹੀ ਕੀਮਤੀ ਚੀਜ਼ਾਂ ਲੋਕਾਂ ਦੇ ਗਰਾਜ ਜੇ ਕਿਸੇ ਦਾ ਖੁੱਲ੍ਹਾ ਆ, ਉੱਥੋਂ ਚੱਕ ਕੇ ਭੱਜ ਜਾਂਦੇ ਆ। ਕਈ ਜਿਹੜੇ ਇਰਾਕ ਦੇ ਵਿੱਚ ਸਰਵਾਈਵ ਹੋ ਕੇ ਆਏ ਆ ਫੌਜੀ, ਉਹਨਾਂ ਦਾ ਕੀਮਤੀ ਕੋਈ ਉਹਨਾਂ ਨੂੰ ਅਵਾਰਡ ਮਿਲਿਆ ਆ, ਉਹ ਵੀ ਚੋਰੀ ਹੋਈ ਜਾਂਦੇ ਆ। ਨਿਆਣਿਆਂ ਦੀਆਂ ਕਿਤਾਬਾਂ ਚੋਰੀ ਹੋਈ ਜਾਂਦੀਆਂ, ਵੁਡਨ ਕ੍ਰਾਸ ਜਿਹੜੇ ਜੀਸਸ ਕ੍ਰਾਈਸਟ ਵਾਲੇ ਆ, ਉਹ ਵੀ ਚੋਰੀ ਹੋਈ ਜਾਂਦੇ ਆ। ਸੋ ਬਹੁਤ ਹੀ ਬੁਰੀ ਸਿਚੁਏਸ਼ਨ ਸਿਟੀ ਆਫ ਸੈਨ ਫਰਾਂਸਿਸਕੋ ਦੇ ਵਿੱਚ ਬਣੀ ਹੋਈ ਹੈਗੀ ਆ। ਜੀ, ਬਿਲਕੁਲ। ਇਹ ਪਿਛਲੇ ਕੁਛ ਕੁ ਸਾਲਾਂ ਦੇ ਵਿੱਚ ਇੱਥੇ ਹਾਲਾਤ ਜਿਹੜੇ ਆ ਬਦ ਤੋਂ ਬਦਤਰ ਜਿਹੜੇ ਆ ਉਹ ਬਣਦੇ ਗਏ ਹੈਗੇ ਆ। ਜੇ ਕੋਈ ਉੱਥੇ ਘੁੰਮਣ ਫਿਰਨ ਗਿਆ ਹੁੰਦਾ ਆ, ਉਸ ਦੀ ਗੱਡੀ ਸਾਰੇ ਸ਼ੀਸ਼ਿਆਂ ਸਮੇਤ ਵਾਪਸ ਆਊਗੀ, ਇਸ ਦੀ ਹੁਣ ਕੋਈ ਗਰੰਟੀ ਜਿਹੜੀ ਉਹ ਨਹੀਂ ਰਹਿੰਦੀ। ਜਿਹੜੇ ਉੱਥੇ ਦੇ ਰਹਿਣ ਵਾਲੇ ਲੋਕ ਆ, ਉਹ ਪੱਕੇ ਤੌਰ ਦੇ ਉੱਤੇ ਉਹਨਾਂ ਨੇ ਪੋਸਟਰ ਆਪਣੀ ਗੱਡੀਆਂ 'ਤੇ ਲਾਏ ਆ, ਭਾਈ ਇਸ ਗੱਡੀ ਦੇ ਵਿੱਚ ਕੋਈ ਵੀ ਕੀਮਤੀ ਸਮਾਨ ਨਹੀਂ ਹੈਗਾ, ਤੁਸੀਂ ਕਿਰਪਾ ਕਰਕੇ ਸਾਡੇ ਜਿਹੜੇ ਸ਼ੀਸ਼ੇ ਆ ਉਹ ਨਾ ਤੋੜੋ। ਪੁਲਿਸ ਦੀ ਪੈਟਰੋਲਿੰਗ ਕਹਿੰਦੇ ਆ ਜੀ, ਜਿਹੜੇ ਸੈਲਾਨੀ ਥਾਂ ਆ ਉੱਥੇ ਵਧਾਈ ਹੈਗੀ ਆ, ਪਰ ਫਿਰ ਵੀ ਉਸ ਦੇ ਬਾਵਜੂਦ ਜਿਹੜੇ ਇਹ ਘਾਤ ਲਾ ਕੇ ਇੱਦਾਂ ਦੇ ਜਿਹੜੇ ਲੁਟੇਰੇ ਆ, ਉਹ ਜਿਹੜੇ ਆ ਚੋਰੀਆਂ ਜਿਹੜੀਆਂ ਚਕਾਰੀਆਂ ਜਿਹੜੀਆਂ ਉਹ ਕਰੀ ਜਾ ਰਹੇ ਹੈਗੇ ਆ। ਹਾਲਾਤ ਜਿਹੜੇ ਆ ਹੱਥੋਂ ਬਾਹਰ ਜਿਹੜੇ ਇਹਨਾਂ ਦੇ ਹੋ ਚੁੱਕੇ ਹੋਏ ਨੇ। ਪਤਾ ਨਹੀਂ ਵੀ ਹੁਣ ਕੀ ਕਰਨਗੇ। ਹੁਣ ਲੋਕਾਂ ਨੇ ਜਦੋਂ ਹੱਥ ਦੇ ਵਿੱਚ ਆਪ ਇਹ ਕਰਨਾ ਆ, ਫਿਰ ਇਹਨਾਂ ਨੂੰ ਫਿਰ ਤਕਲੀਫ ਹੋਣੀ ਆ ਵੀ ਇਹ ਆਪ ਕਿਉਂ ਜਿਹੜਾ ਇੱਦਾਂ ਇਹ ਸਾਰਾ ਕੁਛ ਜਿਹੜਾ ਉਹ ਕਰੀ ਜਾ ਰਹੇ ਆ। ਹੁਣ ਸਰਕਾਰ ਪੂਰੀ ਤਰ੍ਹਾਂ ਦੇ ਉੱਤੇ ਉੱਥੋਂ ਜਿਹੜੀ ਉਹ ਨਾਕਾਮ ਹੋ ਰਹੀ ਆ, ਜਿਸ ਕਰਕੇ ਜਿਹੜਾ ਆ ਵੀ ਉਹ ਉਹਨਾਂ ਦੇ ਲਈ ਬੜੇ ਇੱਕ ਹਿਸਾਬ ਦੇ ਨਾਲ ਹੁਣ ਹੱਥ 'ਤੇ ਹੱਥ ਧਰ ਕੇ ਕਿੰਨਾ ਕੁ ਚਿਰ ਜਿਹੜੇ ਆ ਉਹ ਬੈਠੇ ਰਹਿਣ। ਇਹ ਇਸ ਗੱਲੋਂ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਜਿਹੜੇ ਉਹ ਹੋ ਚੁੱਕੇ ਹੋਏ। ਸੋ ਕੱਲਾ ਰਾਜਕਰਮਵੀਰ ਸਿੰਘ ਜੀ ਸੈਨ ਫਰਾਂਸਿਸਕੋ ਨਹੀਂ, ਨਿਊਯਾਰਕ ਦੇ ਵਿੱਚ ਵੀ ਜਿਹੜਾ ਕ੍ਰਾਈਮ ਬਹੁਤ ਵਧਿਆ ਹੋਇਆ ਹੈ। ਨਿਊਯਾਰਕ ਦੇ ਵਿੱਚ ਨਿਊ ਈਅਰ ਈਵ ਦੇ ਉੱਤੇ ਇੱਕ ਪੁਲਿਸ ਆਫਿਸਰ ਆਪਣੀ 8 ਘੰਟਿਆਂ ਦੀ ਸ਼ਿਫਟ ਨੂੰ ਪੂਰੀ ਕਰਕੇ ਆਪਣੀ ਕਾਰ ਦੇ ਵਿੱਚ ਰੈਸਟ ਕਰ ਰਿਹਾ ਸੀ। ਜਦੋਂ ਉਸ ਨੂੰ ਅਰੈਸਟ ਕਰਦੇ ਨੂੰ, ਉਹ ਸੁੱਤਾ ਹੋਇਆ ਸੀ ਤੇ ਕਿਸੇ ਨੇ ਉਹਦਾ ਸ਼ੀਸ਼ਾ ਭੰਨ ਕੇ ਉਹਦੇ ਗੋਲੀ ਮਾਰੀ। ਲੱਕਲੀ ਜਦੋਂ ਉਹ ਉੱਠਿਆ ਤੇ ਉਸਨੇ ਦੇਖਿਆ ਵੀ ਸ਼ੀਸ਼ਾ ਟੁੱਟਾ ਆ ਤੇ ਉਹਦੀ ਸਿਰ 'ਚੋਂ ਖੂਨ ਨਿਕਲ ਰਿਹਾ, ਤੇ
ਹਾਲਾਂਕਿ ਉਹ ਪੁਲਿਸ ਵਾਲਾ ਹੀ ਏਰੀਆ ਸੀਗਾ ਤੇ ਇੱਕ ਹੋਰ ਪੁਲਿਸ ਸਰਜੈਂਟ ਆਇਆ ਤੇ ਉਹਨਾਂ ਨੇ ਇਮੀਡੀਏਟਲੀ ਹੈਲਪ ਕੀਤੀ ਤੇ ਉਸ ਨੂੰ ਪੁਲਿਸ ਸਟੇਸ਼ਨ ਪਹੁੰਚਾਇਆ ਗਿਆ। ਸੈਂਟਰਲ ਪਾਰਕ ਜਿਹੜਾ ਨਿਊਯਾਰਕ ਦਾ, ਉੱਥੇ ਇਹ ਸਾਰਾ ਕੁਝ ਵਾਪਰਿਆ। ਉੱਥੇ ਦੇ ਪੁਲਿਸ ਕਮਿਸ਼ਨਰ ਕੀਚੈਂਟ ਸਵਿਲ ਦੇ ਮੁਤਾਬਕ, ਤੇ ਹਸਪਤਾਲ ਜਾ ਕੇ ਉਸ ਦੇ ਸਿਰ ਦੇ ਵਿੱਚੋਂ ਜਿਹੜੇ ਫਰੈਗਮੈਂਟ ਸੀਗੇ ਗੋਲੀ ਦੇ, ਉਹ ਕੱਢ ਲਏ ਗਏ ਤੇ ਉਹ ਲੱਕਲੀ ਬਚ ਗਿਆ। ਨਿਊਯਾਰਕ ਪ੍ਰੈਸਬੀਟੇਰੀਅਨ ਹਸਪੀਟਲ ਦੇ ਵਿੱਚ ਉਹਦਾ ਇਲਾਜ ਹੋਇਆ ਤੇ ਉਹ ਬਚ ਗਿਆ। ਤੁਸੀਂ ਦੇਖੋ ਵੀ ਜੇ ਇਹ ਹਾਲਤ ਆ ਤਾਂ ਫਿਰ ਆਮ ਲੋਕਾਂ ਦੀ ਜਿਹੜੀ ਸਿਚੁਏਸ਼ਨ ਕੀ ਹੋਊਗੀ। $10,000 ਇਨਾਮ ਵੀ ਰੱਖਿਆ ਹੈ ਹੁਣ NYPD ਪੁਲਿਸ ਡਿਟੈਕਟਿਵ ਜੇਮਸ ਐਸਿਕ ਨੇ, ਪਰ ਸਿਚੁਏਸ਼ਨ ਬੈਡ ਆ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਰਾਸ਼ਟਰਪਤੀ ਬਾਈਡਨ ਦਾ ਵੈਕਸੀਨ ਔਰ ਟੈਸਟ ਮੈਂਡੇਟ ਤਕਰੀਬਨ ਤਿਆਰ ਹੈਗਾ ਆ। ਪਾਲਿਸੀ ਜਿਹੜੀ ਉਹ ਲਾਗੂ ਹੋਣ ਦੇ ਲਈ ਬਹੁਤ ਸਾਰੇ ਜਿਹੜੇ ਥਾਵਾਂ ਦੇ ਉੱਤੇ ਇਸ ਨੂੰ ਅਦਾਲਤਾਂ ਦੇ ਵਿੱਚ ਵੀ ਲੈ ਕੇ ਜਿਹੜੇ ਗਏ ਆ, ਤੇ ਹੁਣ ਕਹਿੰਦੇ ਵੀ ਬਹੁਤ ਸਾਰੀਆਂ ਕੰਪਨੀਆਂ ਆਪਣੀ ਵਰਕਫੋਰਸ ਨੂੰ ਇਸ ਦੇ ਨਾਲ ਕੰਪਲਾਈ ਕਰਾਉਣ ਦੇ ਲਈ ਤਿਆਰੀਆਂ ਜਿਹੜੀਆਂ ਉਹ ਵਿੱਢ ਰਹੀਆਂ ਨੇ। ਪ੍ਰਾਈਵੇਟ ਬਿਜ਼ਨੈਸਿਸ ਦੇ ਲਈ ਵੈਕਸੀਨ ਔਰ ਟੈਸਟ ਕੋਵਿਡ ਰਿਕੁਆਇਰਮੈਂਟ ਜਿਹੜੀਆਂ ਉਹ ਆ ਰਹੀਆਂ ਨੇ। ਓਸ਼ਾ ਇਹ ਮੈਂਡੇਟ ਕਰ ਰਹੀ ਆ ਪ੍ਰਾਈਵੇਟ ਕੰਪਨੀਜ਼ ਨੂੰ, ਜਿਨ੍ਹਾਂ ਦੇ ਘੱਟੋ ਘੱਟ 100 ਜਾਂ ਉਸ ਤੋਂ ਵੱਧ EMPLOYEE ਜਿਹੜੇ ਉਹ ਹੈਗੇ ਆ, ਵੀ ਉਹ ਵੀਕਲੀ ਟੈਸਟਿੰਗ ਜਿਹੜੇ ਅਨਵੈਕਸੀਨੇਟਿਡ ਵਰਕਰਸ ਆ ਉਹਨਾਂ ਦੇ ਉੱਤੇ ਅਨਫੋਰਸ ਕਰਨ। ਇਹ ਜਿਹੜੇ ਲੀਗਲ ਚੈਲੰਜਸ ਦੀ ਮੈਂ ਗੱਲ ਕਰ ਰਿਹਾ ਆ, ਇਹ ਹੁਣ ਸੁਪਰੀਮ ਕੋਰਟ ਦੇ ਮੋਹਰੇ ਵੀ ਜਿਹੜੇ ਆਲਰੇਡੀ ਪਹੁੰਚ ਚੁੱਕੇ ਆ। ਜਲਦ ਹੀ ਕਹਿੰਦੇ ਵੀ ਇਸ ਦੇ ਉੱਤੇ ਸੁਣਵਾਈ ਹੋ ਕੇ ਕੋਈ ਫੈਸਲਾ ਹੋ ਸਕਦਾ ਆ। ਇਸੇ ਤਰੀਕੇ ਦੇ ਨਾਲ ਸਟਾਰਬਕਸ ਜਿਹੜੀ ਕੰਪਨੀ ਆ, ਉਹ ਆਪਣੀ ਪਾਲਿਸੀ ਨੂੰ ਅਪਡੇਟ ਜਿਹੜੀ ਉਹ ਕਰ ਰਹੀ ਹੈਗੀ ਆ। ਕਿੰਨੇ ਲੰਮਾ ਸਮਾਂ ਜਿਹੜੇ ਉਹਨਾਂ ਦੇ EMPLOYEES ਆ ਉਹਨਾਂ ਨੂੰ ਆਈਸੋਲੇਟ ਕਰਨਾ ਪਊਗਾ ਜੇ ਕਿਸੇ ਨੂੰ COVID-19 ਹੋ ਜਾਂਦਾ ਆ। ਉਹ ਸਾਰੇ ਕਾਸੇ ਨੂੰ ਲੈ ਕੇ ਜਿਹੜੀ OSHA ਆਕੂਪੇਸ਼ਨਲ ਸੇਫਟੀ ਐਂਡ ਹੈਲਥ ਐਡਮਿਨਿਸਟਰ, ਇਹਨਾਂ ਨੇ ਮੈਂਡੇਟ ਇਹ ਆਲਰੇਡੀ ਕਰ ਦਿੱਤਾ ਆ ਵੀ ਹਰ ਹਫਤੇ ਅਨਵੈਕਸੀਨੇਟਿਡ ਜਿਹੜੇ EMPLOYEES ਆ ਉਹਨਾਂ ਦੀ ਕੋਵਿਡ ਟੈਸਟਿੰਗ ਜਿਹੜੀ ਉਹ ਹੋਊਗੀ, ਤੇ ਅਨਵੈਕਸੀਨੇਟਿਡ ਵਰਕਰਸ ਨੂੰ ਮਾਸਕ ਪਾਉਣੇ ਜਿਹੜੇ ਉਹ ਲਾਜ਼ਮੀ ਰਹਿਣਗੇ, ਤਾਂ ਜੋ ਕਹਿੰਦੇ ਆ ਵੀ ਇਹ ਕੋਵਿਡ ਦੇ ਫੈਲਣ ਦੀ ਸਪੀਡ ਆ, ਰਫਤਾਰ ਆ, ਉਸ ਨੂੰ ਘਟਾਇਆ ਜਾ ਸਕੇ। ਇਸ ਮੈਂਡੇਟ ਦੇ ਖਿਲਾਫ ਜਿਹੜੇ ਕਈ ਜਿਹੜੇ ਕੋਰਟ ਚੈਲੰਜਸ ਆ, ਖਾਸ ਕਰਕੇ ਰਿਪਬਲਿਕਨ ਲੈਡ ਸਟੇਟਸ ਆ ਤੇ ਬਿਜ਼ਨਸਿਸ ਗਰੁੱਪ ਜਿਹੜੇ ਹੈਗੇ ਆ, ਉਹਨਾਂ ਦੁਆਰੇ ਜਿਹੜੇ ਉਹ ਕੀਤੇ ਗਏ ਨੇ। ਤੇ ਕਹਿੰਦੇ ਆ ਵੀ ਫਰਾਈਡੇ ਨੂੰ, ਇਸ ਸ਼ੁੱਕਰਵਾਰ ਨੂੰ ਸੁਪਰੀਮ ਕੋਰਟ ਇਸ ਮੁੱਦੇ ਦੇ ਉੱਤੇ ਓਰਲ ਆਰਗੂਮੈਂਟਸ ਜਿਹੜੇ ਆ ਉਹ ਸੁਣਨਗੇ। ਸੋ ਇਸ ਹਫਤੇ ਦੇ ਅਖੀਰ ਜਾਂ ਅਗਲੇ ਹਫਤੇ ਤੱਕ ਮੇ ਵੀ ਸੁਪਰੀਮ ਕੋਰਟ ਇਸ ਵੈਕਸੀਨ ਔਰ ਟੈਸਟ ਮੈਂਡੇਟ ਦੇ ਉੱਤੇ ਕੋਈ ਫੈਸਲਾ ਸੁਣਾ ਦੇਵੇ। ਜੀ, ਪਿਛਲੇ ਸਾਲ ਸੈਨੇਟ ਮੈਜੋਰਟੀ ਲੀਡਰ ਚੱਕ ਸ਼ੂਮਰ ਹੋਣਾ ਨੇ ਆਪਣੇ ਜਿਹੜੇ ਡੈਮੋਕ੍ਰੇਟ ਕੋਲੀਗਸ ਆ ਉਹਨਾਂ ਨੂੰ ਇਹ ਕਿਹਾ ਸੀ ਵੀ ਜੇ ਸੈਨੇਟਰ ਜੋ ਮੈਨਸ਼ਨ ਨਹੀਂ ਵੀ ਸਪੋਰਟ ਕਰਦੇ ਬਿਲਡ ਬੈਕ ਬੈਟਰ ਪ੍ਰੋਗਰਾਮ ਜਿਹੜਾ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਦਾ, ਤੇ ਅਸੀਂ ਉਸ ਬਿੱਲ ਨੂੰ ਫਿਰ ਵੀ ਫਲੋਰ ਦੇ ਉੱਤੇ ਲੈ ਕੇ ਆਵਾਂਗੇ। ਅੱਜ ਸੈਨੇਟਰ ਜੋ ਮੈਨਸ਼ਨ ਨੇ ਇਹ ਕਿਹਾ ਵੀ ਮੈਂ ਜੋ ਬਾਈਡਨ ਹੋਣਾ ਦੇ ਏਜੰਡੇ ਨੂੰ ਸਪੋਰਟ ਕਰੂੰਗਾ ਜੇ ਉਹ ਚਾਈਲਡ ਟੈਕਸ ਕ੍ਰੈਡਿਟ ਦੇ ਉੱਤੇ ਇਨਕਮ ਲਿਮਿਟ ਲਾਉਣ। ਚਾਈਲਡ ਟੈਕਸ ਕ੍ਰੈਡਿਟ ਦਾ ਇੱਕ ਉਹਦੇ ਵਿੱਚ ਆਪਸ਼ਨ ਆ, ਸਾਰਿਆਂ ਨੂੰ ਪਤਾ ਹੋਊਗਾ ਵੀ ਇੱਕ ਲਿਮਿਟ ਤੇ ਜੇ ਬੱਚਾ 6 ਸਾਲ ਤੋਂ ਥੱਲੇ ਆ ਉਹਨਾਂ ਨੂੰ $300 ਮੰਥਲੀ ਪੇਮੈਂਟ ਮਿਲ ਰਹੀ ਆ, ਤੇ ਜੇ ਉਹ 6 ਤੋਂ 18 ਸਾਲ ਦੇ ਵਿੱਚ ਆ ਤੇ $250 ਉਹਨੂੰ 1 ਸਾਲ ਦੀ ਐਕਸਟੈਂਸ਼ਨ ਸੀ ਇਸ ਨਵੇਂ ਬਿਲਡ ਬੈਕ ਬੈਟਰ ਏਜੰਡੇ ਦੇ ਅੰਡਰ। ਪਰ ਸੈਨੇਟਰ ਜੋ ਮੈਨਸ਼ਨ ਇਹ ਕਹਿੰਦੇ ਆ ਭਈ ਮੈਂ ਤਾਂ ਹੀ ਇਹਦੇ ਤੇ ਨੈਗੋਸ਼ੀਏਸ਼ਨ ਸ਼ੁਰੂ ਕਰੂੰਗਾ ਤੇ ਜੇ ਉਸ ਇਨਕਮ ਲਿਮਿਟ ਨੂੰ ਘਟਾਇਆ ਜਾਂਦਾ। ਕਹਿੰਦੇ ਵੀ 2 ਜਾਂ 4 ਲੱਖ ਵਾਲੇ ਇਨਕਮ ਵਾਲੇ ਬੱਚਿਆਂ ਨੂੰ ਕ੍ਰੈਡਿਟ ਦੇਣ ਦੀ ਕੋਈ ਜ਼ਰੂਰਤ ਨਹੀਂ। ਹਾਂ, ਜਿਨ੍ਹਾਂ ਦੀ 50 60 70 ਹਜ਼ਾਰ ਹੈਗੀ ਆ ਉਹਨਾਂ ਨੂੰ ਦਿੱਤਾ ਜਾ ਸਕਦਾ। ਪਲੱਸ ਉਹਦੇ ਵਿੱਚ ਉਹਨਾਂ ਨੇ ਕਿਹਾ ਆ ਵੀ ਜਿਹੜੇ ਵੀ ਲੋਕਾਂ ਨੂੰ ਟੈਕਸ ਕ੍ਰੈਡਿਟ ਦੇਣਾ ਆ ਉਹਨਾਂ ਦੇ ਉੱਤੇ ਕੋਈ ਵਰਕ ਰਿਕੁਆਇਰਮੈਂਟ ਹੋਣੀ ਚਾਹੀਦੀ ਆ, ਪ੍ਰਪੋਜ਼ ਵਰਕ ਰਿਕੁਆਇਰਮੈਂਟ, ਵੀ ਹਾਂ ਵਿਹਲੇ ਨਾ ਹੋਣ ਵੀ ਹਾਂ ਠੀਕ ਆ ਵੀ ਪੈਸੇ ਖਾਈ ਜਾਓ, ਪਰ ਕੁਛ ਨਾ ਕੁਛ ਉਹਨਾਂ ਦੇ ਉੱਤੇ ਵਰਕ ਰਿਕੁਆਇਰਮੈਂਟ ਹੋਣੀ ਚਾਹੀਦੀ ਹੈਗੀ ਆ। ਸੋ ਲੱਗਦਾ ਜਿਸ ਹਿਸਾਬ ਨਾਲ ਸੈਨੇਟਰ ਜੋ ਮੈਨਸ਼ਨ ਜਿਹੜੇ ਵਰਜੀਨੀਆ ਤੋਂ ਆ ਉਹਨਾਂ ਨੇ ਅੱਜ ਸਟੇਟਮੈਂਟ ਦਿੱਤੀ ਆ, ਫਿਰ ਇੱਕ ਵਾਰ ਦੁਬਾਰਾ ਕੀ ਬਿਲਡ ਬੈਕ ਬੈਟਰ ਏਜੰਡਾ ਪ੍ਰੈਜ਼ੀਡੈਂਟ ਬਾਈਡਨ ਹੋਣਾ ਦਾ ਐਕਟਿਵ ਹੋਊਗਾ। ਜੀ, ਤੇ ਆਪਾਂ ਇੱਥੇ ਇੱਕ ਹਰਜੋਤ ਸਿੰਘ ਜੀ ਲੈਂਦੇ ਹਾਂ ਜੀ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੋਵਾਂਗੇ, ਤੇ ਫਿਰ ਇੱਦਾਂ ਹੀ ਪ੍ਰੋਗਰਾਮ ਅਪਡੇਟ ਅਮਰੀਕਾ ਚੱਲਦਾ ਰਹੇਗਾ ਜੀ।
City 1450 AM, KIID Sacramento 1470 AM, KWRU Fresno 1300 AM, KLHC Bakersfield 1350 AM, KCVR Stockton Modesto 1570 AM। ਵੇਰਕਾ ਵੱਲੋਂ ਬਿਲਕੁਲ ਘਰ ਵਰਗੇ ਸਵਾਦ ਵਾਲੇ ਆਲੂ ਪਨੀਰ ਮੇਥੀ ਦੇ ਪਰੌਂਠੇ ਨਾਨ ਅੰਮ੍ਰਿਤਸਰੀ ਕੁਲਚੇ ਤੰਦੂਰੀ ਰੋਟੀ ਗਾਰਲਿਕ ਨਾਨ ਹਰ ਤਰ੍ਹਾਂ ਦੀਆਂ ਰੋਟੀਆਂ ਤੁਹਾਡੇ ਨਜ਼ਦੀਕੀ ਇੰਡੀਅਨ ਪੰਜਾਬੀ ਸਟੋਰਾਂ ਦੇ ਵਿੱਚ ਪਹੁੰਚ ਚੁੱਕੀਆਂ ਹਨ। ਅੱਜ ਹੀ ਵੇਰਕਾ ਬ੍ਰਾਂਡ ਦੇ ਹਰ ਤਰ੍ਹਾਂ ਦੇ ਪਰੌਂਠੇ ਨਾਨ ਕੁਲਚੇ ਆਪਣੇ ਨਜ਼ਦੀਕੀ ਇੰਡੀਅਨ ਸਟੋਰਸ ਤੋਂ ਲੈ ਕੇ ਆਓ ਅਤੇ ਇਹਨਾਂ ਦੇ ਘਰ ਵਰਗੇ ਸਵਾਦ ਦਾ ਆਨੰਦ ਮਾਣੋ। ਵੇਰਕਾ ਬ੍ਰਾਂਡ ਫ੍ਰੈਸਨੋ ਵਿੱਚ ਬੜੇ ਲੰਮੇ ਸਮੇਂ ਤੋਂ ਤੁਹਾਡੀ ਸੇਵਾ ਦੇ ਵਿੱਚ ਰਾਇਲ ਤਾਜ ਰੈਸਟੋਰੈਂਟ 25 ਸਾਲ ਤੋਂ ਵੱਧ ਦੇ ਐਕਸਪੀਰੀਅੰਸ ਵਾਲੇ ਕੁੱਕ ਮੰਗਲਵਾਰ ਤੋਂ ਐਤਵਾਰ ਤੱਕ 15 ਆਈਟਮ ਦਾ ਬਫੇ 999 ਚ 100 ਤੋਂ 1000 ਬੰਦੇ ਤੱਕ ਦੀ ਕੇਟਰਿੰਗ ਕਰਦੇ ਹਨ। ਹਰ ਤਰ੍ਹਾਂ ਦੇ ਵੈਜ ਨਾਨ ਵੈਜ ਰਾਇਲ ਖਾਣੇ ਦੇ ਲਈ ਯਾਦ ਰੱਖੋ ਰਾਇਲ ਤਾਜ ਰੈਸਟੋਰੈਂਟ ਫ੍ਰੈਸਨੋ 6735 ਨਾਰਥ ਫਰਸਟ ਸਟਰੀਟ ਫ੍ਰੈਸਨੋ। ਹੋਰ ਜਾਣਕਾਰੀ ਦੀ ਕਾਲ ਸੋਢੀ 559 761 9641 559 761 9641। ਗਿੱਲ ਇਮੀਗ੍ਰੇਸ਼ਨ ਕੰਸਲਟੈਂਟਸ ਇਹਨਾਂ ਤੋਂ ਤੁਸੀਂ ਫੈਮਿਲੀ ਪਟੀਸ਼ਨ ਪਾਸਪੋਰਟ ਵੀਜ਼ਾ ਗ੍ਰੀਨ ਕਾਰਡ ਸਿਟੀਜ਼ਨਸ਼ਿਪ ਐਫੀਡੇਵਿਟ ਆਫ ਸਪੋਰਟ ਰੀਐਂਟਰੀ ਪਰਮਿਟ ਵਰਕ ਪਰਮਿਟ ਇੰਡੀਅਨ ਪਾਸਪੋਰਟ ਲਈ ਸਿਲੰਡਰ ਸਰਟੀਫਿਕੇਟ ਲੈਣਾ ਰੀਨਿਊ ਕਰਵਾਉਣਾ OCI ਕਾਰਡ ਇੰਡੀਆ ਲਈ ਵੀਜ਼ਾ ਪਾਸਪੋਰਟ ਸਾਈਜ਼ ਫੋਟੋਜ਼ ਤੇ ਨੋਟਰੀ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ ਗੁਰਪ੍ਰੀਤ ਗਿੱਲ 5594122876 559 412 2876 एड्रेस 4709 अल कैपिटान सूट 103 फ्रेस्नो और विजिट fresnoimmigration.com। क्या बात है, अज तक पछाने नहीं जाते सरकार। ਜਦੋਂ ਵੀ ਮੈਂ SNS ਬਿਊਟੀ ਸਟੂਡੀਓ ਤੋਂ ਤਿਆਰ ਹੁੰਦੀ ਆ ਤੁਸੀਂ ਇਹੀ ਕਹਿੰਦੇ ਹੋ। ਜੀ ਹਾਂ, ਜੇ ਦਿਲ ਕਰੇ ਕੰਪਲੀਮੈਂਟ ਪਾਉਣਾ ਖੁਦ ਨੂੰ ਸਜਾਉਣਾ ਤਾਂ ਫਿਰ SNS ਬਿਊਟੀ ਸਟੂਡੀਓ ਹੀ ਆਉਣਾ। ਥ੍ਰੈਡਿੰਗ ਵੈਕਸਿੰਗ ਫੇਸ਼ੀਅਲਸ ਸਕਿਨ ਟ੍ਰੀਟਮੈਂਟਸ eyelash extension bridal and non-bridal makeup and hair ear piercing teeth whitening body sculpting and microblading ਤੇ ਹੋਰ ਵੀ ਬਹੁਤ ਕੁਝ। ਇਹ ਸਭ ਸਰਵਿਸਿਜ਼ ਅਵੇਲੇਬਲ ਨੇ SNS ਬਿਊਟੀ ਸਟੂਡੀਓ 6061 East Kings Canyon Road, Suite 105, Fresno. Call 559-570-5832 559 570 5832। अपने बिजनेस ते कामकाज ਨੂੰ ਹੋਰ ਵਧਾਓ। ਪੰਜਾਬੀ ਰੇਡੀਓ USA ਤੇ ਆਪਣੀ ਐਡ ਚਲਾਓ। ਨਵੇਂ ਕਸਟਮਰਸ ਲਈ ਖਾਸ ਪ੍ਰਮੋਸ਼ਨਲ ਆਫਰ ਜੋ ਦਿੰਦੇ ਨੇ ਤੁਹਾਨੂੰ ਤੁਹਾਡੀ ਡਾਲਰ ਦਾ ਜ਼ਿਆਦਾ ਮੁੱਲ। ਵਧੇਰੇ ਜਾਣਕਾਰੀ ਲਈ ਕਾਲ ਕਰੋ 4082725200 408 272 5200। ओ भाई कौन आ गया? अपना नंबर 1 डीजे हार्वी आ गया अपने शहर फ्रेज़नो कैलिफोर्निया च। बापू बेबे दियां रीझां हुण पूरीਆਂ ਹੋਣਗੀਆਂ। ਵੀਰ ਦੇ ਵਿਆਹ ਦਾ ਚਾਹ ਹੋਵੇ ਜਾਂ ਭੈਣ ਦੇ ਵਿਆਹ ਦੀ ਖੁਸ਼ੀ, ਜਾਗੋ ਵੈਡਿੰਗ ਰਿਸੈਪਸ਼ਨ ਬੈਚਲਰ ਪਾਰਟੀ ਗ੍ਰੈਜੂਏਸ਼ਨ ਪਾਰਟੀ ਜਾਂ ਫਿਰ ਗੱਲ ਹੋਵੇ ਕਪਲਸ ਦੀ ਕੋਰੀਓਗ੍ਰਾਫੀ ਦੀ। ਅੱਜ ਹੀ ਕਾਲ ਕਰੋ 5597488885 ਸਾਊਂਡ ਦੈਟਸ ਮੇਕਸ ਯੂ ਹੈਪੀ। ਸੰਗਾ ਟਰੱਕ ਪਾਰਕਿੰਗ ਫ੍ਰੈਸਨੋ ਕੈਲੀਫੋਰਨੀਆ 99 ਤੋਂ ਐਚਲਨ ਐਵਨਿਊ ਐਗਜ਼ਿਟ ਦੇ ਬਿਲਕੁਲ ਨੇੜੇ ਵੈਲੈਂਟਾਈਨ ਐਵਨਿਊ ਤੇ ਵੈਬਰ ਐਵਨਿਊ ਦੇ ਖੂੰਜੇ ਤੇ ਇਲੈਕਟ੍ਰੋਨਿਕ ਗੇਟ ਸਿਕਿਉਰਿਟੀ ਕੈਮਰਾ ਤੇ ਹੋਰ ਸਿਕਿਉਰਿਟੀ ਦਾ ਪ੍ਰਬੰਧ ਹੈ ਬਹੁਤ ਹੀ ਵਾਜਿਬ ਦਾਮਾਂ ਉੱਤੇ ਜਿਸ ਦੇ ਚਾਰੇ ਪਾਸੇ ਫੈਂਸ ਲੱਗੀ ਹੋਈ ਹੈ। ਹੋਰ ਜਾਣਕਾਰੀ ਲਈ ਕਾਲ ਬਲਜਿੰਦਰ ਸਿੰਘ ਸੰਗਾ 559 313 8481। ਅੱਜ ਹੀ ਕਾਲ ਕਰੋ 5593138481। ਵਿਆਹੀ ਨੂੰ 4 ਦਿਨ ਹੀ ਹੋਏ ਦੇਖ ਨੀ ਕਿਦਾਂ ਗੱਡੀਆਂ ਝੂਟਦੀ ਫਿਰਦੀ ਏ। ਸਰਦੀ ਕਿਉਂ ਏ? ਮੈਨੂੰ ਇਹ ਗੱਡੀ ਮੂੰਹ ਵਿਖਾਈ ਤੇ ਤੇਰੇ ਭਾਈਏ ਨੇ ਲੈ ਕੇ ਦਿੱਤੀ ਏ। ਦੱਸੋ ਜੀ ਇਹਨਾਂ ਨੂੰ ਵੀ ਇਹ ਵੀ ਹੁਣ ਤੂੰ ਹੀ ਦੱਸ ਦੇ। ਐਡੀ ਵਧੀਆ ਡੀਲ ਤੇ ਤੂੰ ਜ਼ਿੰਦਗੀ 'ਚ ਕਦੇ ਨਹੀਂ ਵੇਖੀ ਹੋਣੀ। ਟੋਯੋਟਾ ਆਫ ਕਲੋਵਿਸ ਨੰਬਰ 1 ਡੀਲਰ ਇਨ ਵੈਲੀ ਜਿਨ੍ਹਾਂ ਕੋਲੇ ਬਹੁਤ ਵੱਡੀ ਇਨਵੈਂਟਰੀ ਪੰਜਾਬੀ ਸਟਾਫ 'ਚ ਅਸਿਸਟੈਂਟ ਮੈਨੇਜਰ ਕੈਨਵਿਕ ਸੇਲਸ ਮੈਨੇਜਰ KK ਫਾਈਨੈਂਸ ਮੈਨੇਜਰ ਮੈਟ ਬੜੇ ਹੀ ਵਧੀਆ ਤਰੀਕੇ ਨਾਲ ਤੁਹਾਨੂੰ ਹਰ ਗੱਲ ਸਮਝਾਉਂਦੇ ਨੇ। ਇਹਨਾਂ ਕੋਲੋਂ ਨਵੀਂ ਗੱਡੀ ਲੈਣ ਦੇ ਨਾਲ ਨਾਲ ਤੁਸੀਂ ਕੋਈ ਪੁਰਾਣੀ ਗੱਡੀ ਵੀ ਵੇਚਣੀ ਹੋਵੇ ਤੇ ਉਹ ਵੀ ਵੇਚ ਸਕਦੇ ਹੋ। ਤੇ ਵਧੇਰੀ ਜਾਣਕਾਰੀ ਲਈ ਸੇਲਸ ਮੈਨੇਜਰ KK ਦਾ ਨੰਬਰ ਮਿਲਾਓ 5592943142 ਯਾਨੀ 5592943142 ਤੇ ਅਸਿਸਟੈਂਟ ਮੈਨੇਜਰ ਕੈਨਵਿਕ ਦਾ ਨੰਬਰ ਹੈ 5593133470 ਯਾਨੀ 5593133470। Toyota of Clovis 895 West Shah Avenue, Clovis। ਪੰਜਾਬੀ ਰੇਡੀਓ USA ਦੇ ਸਭ ਸੁਣਨ ਵਾਲਿਆਂ ਨੂੰ ਸਾਡੀ ਸਾਰੀ ਸਮੁੱਚੀ ਟੀਮ ਵੱਲੋਂ ਸਾਲ 2022 ਦੀਆਂ ਸ਼ੁਭਕਾਮਨਾਵਾਂ ਤੇ ਢੇਰ ਵਧਾਈਆਂ। ਆਓ ਸਾਰੇ ਰਲ ਕੇ ਨਵੇਂ ਸਾਲ ਨੂੰ ਆਖੀਏ ਹੈਪੀ ਨਿਊ ਈਅਰ।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਸੋ ਤੇ ਪ੍ਰੋਗਰਾਮ ਦੇ ਵਿੱਚ ਅਪਡੇਟ ਅਮਰੀਕਾ ਪ੍ਰੋਗਰਾਮ ਚੱਲ ਰਿਹਾ। ਹਰਜੋਤ ਸਿੰਘ ਜੀ ਸਵਾਗਤ ਹੈ ਜੀ, ਫੇਰ ਜੀ ਆਇਆਂ ਨੂੰ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਤੇ ਅਗਲੀ ਖਬਰ ਵੱਲ ਚੱਲੀਏ, ਜੇ ਥੋੜੀ ਅਪਡੇਟਸ ਆਪਾਂ ਕਰਦੇ ਜਾਈਏ ਕਰੋਨਾ ਵਾਇਰਸ ਪੈਂਡੇਮਿਕ ਤੇ ਓਮੀਕਰੋਨ ਵੇਰੀਐਂਟ ਦੇ ਸੰਬੰਧ ਦੇ ਵਿੱਚ। US ਫੂਡ ਡਰੱਗ ਐਡਮਿਨਿਸਟ੍ਰੇਸ਼ਨ ਨੇ ਫਾਈਜ਼ਰ 19 ਦਾ ਵੈਕਸੀਨ ਬੂਸਟਰ ਜਿਹੜਾ ਹੈਗਾ ਉਹ 12 ਤੋਂ 15 ਸਾਲ ਓਲਡ ਦੇ ਬੱਚੇ ਆ ਉਹਨਾਂ ਨੂੰ ਆਥੋਰਾਈਜ਼ ਕਰ ਦਿੱਤਾ ਹੈਗਾ। ਬਹੁਤ ਸਾਰੇ ਮੁਲਕ ਦੁਨੀਆ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਉੱਥੇ ਡਿਸਰਪਸ਼ਨਸ ਹੋਣਗੀਆਂ ਕਰੋਨਾ ਵਾਇਰਸ ਨੂੰ ਲੈ ਕੇ। ਈਵਨ ਕਈ ਕੰਟਰੀਜ਼ ਦੇ ਵਿੱਚ ਬੱਚਿਆਂ ਨੂੰ ਵਾਪਸ ਸਕੂਲ ਦੇ ਵਿੱਚ ਬੁਲਾਇਆ ਜਾ ਰਿਹਾ। ਕਈਆਂ 'ਚ ਜਨਵਰੀ 15 ਤੱਕ ਐਕਸਟੈਂਡ ਕਰ ਦਿੱਤਾ ਗਿਆ ਹੈ ਵੀ ਹਜੇ ਘਰੇ ਰਹੋ। ਚਿਲੀ ਦੇ ਪ੍ਰੈਜ਼ੀਡੈਂਟ ਨੇ ਇਹ ਕਿਹਾ ਆ ਵੀ ਅਸੀਂ ਕੋਵਿਡ-19 ਦੇ ਸੰਬੰਧ ਦੇ ਵਿੱਚ ਚੌਥਾ ਵੈਕਸੀਨ ਆ ਉਹ ਵੀ ਲੋਕਾਂ ਨੂੰ ਪ੍ਰੋਵਾਈਡ ਕਰਨ ਜਾ ਰਹੇ ਹੈਗੇ ਆ। ਸੋ ਇਹ ਕਾਫੀ ਚੇਂਜਸ ਆ ਰਹੀਆਂ। ਇੱਕ ਇਹਨੂੰ ਲੈ ਕੇ ਲੋਕਾਂ ਨੂੰ ਸਮਝ ਨਹੀਂ ਲੱਗ ਰਿਹਾ ਵੀ ਕੋਵਿਡ-19 ਆ ਜਾਂ ਕੋਲਡ ਆ ਜਾਂ ਫਲੂ ਆ। ਸੋ ਸਾਰਿਆਂ ਦੇ ਸਿੰਪਟਮ ਡਾਕਟਰਸ ਕਹਿੰਦੇ ਆਲਮੋਸਟ ਸੇਮ ਹੀ ਆ। ਸੋਰ ਥਰੋਟ ਹੁੰਦੀ ਹੈਗੀ ਆ, ਨੱਕ ਵਗਦਾ ਹੈਗਾ ਆ, ਬੁਖਾਰ ਵੀ ਚੜ੍ਹ ਸਕਦਾ। ਪਰ ਮੇਜਰ ਡਿਫਰੈਂਸ ਉਦੋਂ ਹੋਣਾ ਆ ਜਦੋਂ ਤੁਹਾਡਾ ਟੇਸਟ ਵੀ ਚਲਾ ਜਾਂਦਾ ਹੈਗਾ। ਟੇਸਟ ਨੂੰ ਲੈ ਕੇ ਜਾਂ ਸਮੈਲ ਨੂੰ ਲੈ ਕੇ ਉਹ ਪੱਕਾ ਸਾਈਨ ਆ ਵੀ ਤੁਹਾਨੂੰ ਜਿਹੜਾ ਕਰੋਨਾ ਵਾਇਰਸ ਹੋ ਗਿਆ ਹੈਗਾ। ਪਰ ਅੱਜ ਕੱਲ੍ਹ ਕਿਟਸ ਮਿਲਣੀਆਂ ਸ਼ੁਰੂ ਹੋ ਗਈਆਂ ਆ ਬੱਚਿਆਂ ਨੂੰ, ਤਾਂ ਜਿਸ ਤਰ੍ਹਾਂ ਤੁਸੀਂ ਦੱਸਿਆ ਸੀ ਸਕੂਲਾਂ ਦੇ ਵਿੱਚ ਦੇਣੀਆਂ ਉਹ ਨਹੀਂ ਸ਼ੁਰੂ ਕਰ ਦਿੱਤੀਆਂ ਤੇ ਉਹਦੇ ਨਾਲ ਟੈਸਟਿੰਗ ਬਹੁਤ ਜਲਦੀ ਹੋ ਜਾਂਦੀ ਆ। ਨਿਊਯਾਰਕ ਦੇ ਮੇਅਰ ਐਰਿਕ ਐਡਮ ਨੇ ਵੀ ਇਹ ਕਿਹਾ ਵੀ ਸਾਡੇ ਨਿਊਯਾਰਕ ਦੇ ਵਿੱਚ ਸਕੂਲ ਖੁੱਲ੍ਹੇ ਰਹਿਣਗੇ। UK ਦੇ ਪ੍ਰਾਈਮ ਮਿਨਿਸਟਰ ਨੇ ਵਾਰਨਿੰਗ ਕੀਤੀ ਆ ਵੀ ਹੌਸਪੀਟਲਸ ਦੇ ਉੱਤੇ ਬਹੁਤ ਜ਼ਿਆਦਾ ਪ੍ਰੈਸ਼ਰ ਪੈ ਰਿਹਾ। ਕੋਵਿਡ-19 ਦੇ ਕੇਸਾਂ ਦੀ ਗਿਣਤੀ ਬਹੁਤ ਜ਼ਿਆਦਾ ਵੱਧ ਰਹੀ ਹੈਗੀ ਆ। ਸੋ ਇਹ ਖਤਰੇ ਦੀ ਘੰਟੀ ਆ। ਲਾਸ ਐਂਜਲਸ ਕਾਉਂਟੀ ਦੇ ਸਕੂਲ ਟੀਚਰਸ ਨੂੰ ਰਿਕੁਆਇਰ ਕੀਤਾ ਗਿਆ ਵੀ ਉਹਨਾਂ ਨੂੰ ਸਰਜੀਕਲ ਗ੍ਰੇਡ ਮਾਸਕ ਪਾਉਣੇ ਪੈਣਗੇ। ਸੋ ਸਕੂਲ ਤਾਂ ਨਹੀਂ ਬੰਦ ਕੀਤੇ ਗਏ ਪਰ ਟੀਚਰਸ ਨੂੰ ਜਿਹੜੇ ਮਾਸਕ ਆ ਉਹ ਸਰਜੀਕਲ ਗ੍ਰੇਡ ਮਾਸਕ ਉਹ ਪਾਉਣੇ ਪੈਣਗੇ ਹੈਗੇ। ਬਹੁਤ ਸਾਰੇ USA ਦੇ ਸ਼ਹਿਰ ਤੇ ਸਕੂਲ ਓਮੀਕਰੋਨ ਇਹਨੂੰ ਵੇਰੀਐਂਟ ਨੂੰ ਲੈ ਕੇ ਤਿਆਰੀਆਂ ਕਰ ਰਿਹਾ ਵੀ ਕਿਸ ਤਰ੍ਹਾਂ ਸਕੂਲ ਚਾਲੂ ਰੱਖਣੇ ਆ, ਤਾਂ ਕਿ ਕਿਉਂਕਿ ਹੁਣ ਤਾਂ ਆਲਮੋਸਟ ਪੌਣੇ 2 ਸਾਲ ਹੋ ਗਏ ਆ। ਨਹੀਂ ਤਾਂ ਨਿਆਣਿਆਂ ਦੀ ਜਿਹੜੀ ਐਜੂਕੇਸ਼ਨ ਆ ਬਹੁਤ ਬੁਰੀ ਤਰ੍ਹਾਂ ਖਰਾਬ ਹੋਊਗੀ। ਵੀ ਆਪਾਂ ਸਕੂਲ ਖੁੱਲ੍ਹੇ ਰੱਖਣੇ ਆ ਪਰ ਟੈਸਟਿੰਗ ਪੂਰੀ ਦੀ ਪੂਰੀ ਜਾਰੀ ਰਹੂਗੀ। ਜੀ, ਜੀ ਬਿਲਕੁਲ। ਸੋ ਇਹ ਇਹਨਾਂ ਨੇ ਜਿੱਦਾਂ ਤੁਸੀਂ ਦੱਸਿਆ ਵੀ 12 ਤੋਂ 15 ਸਾਲ ਦੀ ਉਮਰ ਵਰਗ ਦੇ ਲਈ ਕੋਵਿਡ-19 ਦਾ ਬੂਸਟਰ ਸ਼ਾਟ ਆਲਰੇਡੀ ਇਸ ਨੂੰ ਹਰੀ ਝੰਡੀ ਦਿੱਤੀ ਹੈ। ਤੇ ਨਾਲ ਹੀ ਇਹਨਾਂ ਨੇ ਏਜੰਸੀ ਨੇ ਵੀ ਕਿਹਾ ਵੀ ਜਿਹੜੇ ਇਮਿਊਨੋ ਕੰਪਰੋਮਾਈਜ਼ਡ ਚਿਲਡਰਨ ਆ, ਜਿਨ੍ਹਾਂ ਬੱਚਿਆਂ ਦੇ ਇਮਿਊਨ ਸਿਸਟਮ ਜਿਹਦਾ ਕਹਿ ਲਓ ਵੀ ਕੰਪਰੋਮਾਈਜ਼ਡ ਆ, ਕੋਈ ਬਿਮਾਰੀ ਇਸ ਹਿਸਾਬ ਦੀ, ਜਿਨ੍ਹਾਂ ਦੀ ਉਮਰ 5 ਸਾਲ ਵੀ ਹੈਗੀ ਆ, ਉਹਨਾਂ ਨੂੰ ਵੀ ਐਡੀਸ਼ਨਲ ਡੋਜ਼ ਦੇ ਲਈ ਹਾਮੀ ਜਿਹੜੀ ਇਸ ਦੇ ਵਿੱਚ ਨਾਲ ਭਰ ਦਿੱਤੀ ਹੈਗੀ ਆ। ਸਭ ਤੋਂ ਵੱਧ ਤੇਜ਼ੀ ਦੇ ਨਾਲ ਜਿਹੜਾ ਜਿੱਥੇ ਵੀ ਵੈਕਸੀਨ ਲੱਗ ਰਹੀ ਆ ਉਹ ਇਜ਼ਰਾਈਲ, ਜਿੱਦਾਂ ਤੁਸੀਂ ਵੀ ਦੱਸਿਆ ਵੀ ਉੱਥੇ ਤਾਂ ਚੌਥੇ ਟੀਕੇ ਦੀ ਵੀ ਗੱਲ ਜਿਹੜੀ ਆਲਰੇਡੀ ਉਹ ਚੱਲਣੀ ਸ਼ੁਰੂ ਹੋ ਚੁੱਕੀ ਹੈਗੀ ਆ। ਸੋ ਸਾਰਾ ਕੁਛ ਚੱਲਦਾ ਫਿਰਦਾ ਰਵੇ ਇਹਦੇ ਲਈ ਹੁਣ ਦੇਖੋ ਭਾਈ ਹਰ ਇੱਕ ਨੂੰ ਆਪੋ ਆਪਣੀ ਜ਼ਿੰਮੇਵਾਰੀ ਦੇ ਹਿਸਾਬ ਦੇ ਨਾਲ ਕੰਮ ਜਿਹੜਾ ਉਹ ਕਰਨਾ ਚਾਹੀਦਾ ਆ। ਹਰ ਇੱਕ ਜਣਾ ਭੁੱਲਣਾ ਚਾਹੁੰਦਾ ਆ ਵੀ ਇੱਦਾਂ ਦੀ ਕੋਈ ਚੀਜ਼ ਨਹੀਂ, ਕੋਈ ਐਸੀ ਗੱਲ ਨਹੀਂ ਆ। ਪਰ ਦੇਖੋ ਮਿਲੀਅਨਸ ਆਫ ਲੋਕ ਪੂਰੀ ਦੁਨੀਆ ਦੇ ਵਿੱਚੋਂ ਜਿਹੜੇ ਉਹ ਚੱਲ ਵਸੇ ਨੇ। ਲੱਖਾਂ ਹੀ ਲੋਕ ਅਮਰੀਕਾ ਦੇ ਵਿੱਚ ਇੱਥੋਂ ਜਿਹੜੇ ਚੱਲ ਵਸੇ ਨੇ। ਬਹੁਤ ਸਾਰੇ ਆਪਣੇ ਪਰਿਵਾਰਾਂ ਦੇ ਜਿਹੜੇ ਇਰਦ ਗਿਰਦ ਜੇ ਤੁਸੀਂ ਪੁੱਛੋ ਕਿਸੇ ਨੂੰ ਤਾਂ ਉਹਨਾਂ ਨੂੰ ਇਹ ਪ੍ਰੋਬਲਮ ਜਿਹੜੀ ਆ ਇਸ ਦੇ ਸ਼ਿਕਾਰ ਜਿਹੜੇ ਉਹ ਬਣੇ ਨੇ। ਸੋ ਆਪਾਂ ਉਹਨਾਂ ਸਾਰਿਆਂ ਨੂੰ ਜਿਹੜੇ ਖਾਸ ਕਰਕੇ ਬਜ਼ੁਰਗ ਨੇ ਜਾਂ ਬੱਚੇ ਨੇ, ਇਹ ਵੇਰੀਐਂਟ ਤਾਂ ਦੇਖੋ ਆਉਂਦੇ ਹੀ ਰਹਿਣੇ ਆ, ਪਰ ਆਪਾਂ ਨੂੰ ਜਿਹੜੀ ਆ ਸਹਿਜਤਾ ਦੇ ਨਾਲ ਇਸ ਸੋਚ ਸਮਝ ਦੇ ਨਾਲ ਬਚਾਅ ਦੇ ਵਿੱਚ ਜਿਹੜਾ ਉਹ ਜ਼ੋਰ ਆਪਾਂ ਨੂੰ ਲਾਉਣ ਦੀ ਜ਼ਰੂਰਤ ਜੀ। ਇਸੇ ਤਰ੍ਹਾਂ ਇੰਡੀਆ ਦੇ ਵਿੱਚ ਇੱਕ ਉੱਥੇ ਦਾ ਕਰੂਜ਼ ਸ਼ਿਪ ਸੀ, ਉਹਦੇ ਵਿੱਚੋਂ 66 ਪੈਸੇਂਜਰ ਪੋਜ਼ਿਟਿਵ ਪਾਏ ਗਏ ਹੈਗੇ ਆ ਗੋਆ ਏਰੀਏ ਦੇ ਵਿੱਚ। ਇਹ ਜਿਹੜਾ ਸ਼ਿਪ ਸੀ ਮੁੰਬਈ ਤੋਂ ਗੋਆ ਨੂੰ ਜਾ ਰਿਹਾ ਸੀ। ਸੋ ਜੀ ਇਸੇ ਤਰ੍ਹਾਂ ਸੌਕਰ ਸਟਾਰ ਲਿਓਨ ਮੈਸੀ, ਇਹ ਕਾਫੀ ਪ੍ਰੋਮੀਨੈਂਟ ਸਟਾਰ ਹੈਗਾ, ਉਹ ਵੀ ਪੋਜ਼ਿਟਿਵ ਪਾਇਆ ਗਿਆ ਹੈਗਾ। ਫਰਾਂਸ ਦੇ ਵਿੱਚ ਕੋਵਿਡ-19 ਦੇ ਕੇਸਿਸ ਬਹੁਤ ਤੇਜ਼ੀ ਦੇ ਨਾਲ ਵੱਧ ਰਹੇ ਹੈਗੇ ਆ। ਸਾਊਥ ਕੋਰੀਆ ਨੇ ਪਹਿਲੀ ਮੌਤ ਓਮੀਕਰੋਨ ਵੇਰੀਐਂਟ ਦੇ ਸੰਬੰਧ ਦੇ ਵਿੱਚ ਡਿਕਲੇਅਰ ਕੀਤੀ ਹੈਗੀ ਆ। ਇੱਕ BTS ਮੈਂਬਰ ਸੂਗਾ ਉਹ ਵੀ ਪੋਜ਼ਿਟਿਵ ਪਾਇਆ ਗਿਆ। ਇੰਡੀਆ ਦੇ ਇੱਕ ਹੈਲਥ ਮਿਨਿਸਟਰ ਨੇ ਇਹ ਕਿਹਾ ਵੀ $3.1 ਬਿਲੀਅਨ
ਕੋਵਿਡ ਐਮਰਜੈਂਸੀ ਫੰਡ ਵੱਖ-ਵੱਖ ਸਟੇਟਸ ਨੂੰ ਦਿੱਤਾ ਗਿਆ ਆ, ਉਸ ਨੂੰ ਯੂਜ਼ ਕਰੋ। ਪਰ ਹੁਣ ਇਹ ਆਪਾਂ ਜਿੰਨੀਆਂ ਖਬਰਾਂ ਆਉਂਦੀਆਂ ਤੇ ਉੱਥੇ ਲੱਗਦਾ ਤਾਂ ਨਹੀਂ ਵੀ ਕਿਸੇ ਨੂੰ ਫੰਡਿੰਗ ਮਿਲੀ ਆ, ਪਰ ਇਹ CNN ਦੀ ਨਿਊਜ਼ ਹੈਗੀ ਆ। ਚਾਈਨੀਜ਼ ਸਿਟੀ ਇੱਕ ਪੂਰੀ ਤਰ੍ਹਾਂ ਲੌਕਅਪ ਕਰ ਦਿੱਤੀ ਗਈ ਸੀ ਪਿਛਲੇ ਦਿਨਾਂ ਦੇ ਵਿੱਚ। ਉੱਥੇ ਹੁਣ 13 ਮਿਲੀਅਨ ਲੋਕਾਂ ਦੀ ਪਾਪੂਲੇਸ਼ਨ ਵਾਲਾ ਇਹ ਸ਼ਹਿਰ, ਉੱਥੇ ਹੁਣ ਕੇਸਾਂ ਦੀ ਗਿਣਤੀ ਘਟੀ ਹੈਗੀ ਆ। ਸਿਰਫ ਜੀ 91 ਕੇਸ ਉੱਥੇ ਰਾਈਟ ਨਾਓ ਹੈਗੇ ਆ। ਜੀ ਜੀ ਬਿਲਕੁਲ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਇੱਕ ਲੇਟੈਸਟ ਪੋਲ ਦੇ ਮੁਤਾਬਕ 10 ਦੇ ਵਿੱਚੋਂ 6 ਅਮਰੀਕਨਸ, ਯਾਨੀ ਕਿ 60% ਅਮਰੀਕਨਸ ਜਿਨ੍ਹਾਂ ਨੇ ਭਾਗ ਲਿਆ ਉਹਦੇ ਵਿੱਚੋਂ ਇਹ ਕਹਿ ਰਹੇ ਨੇ ਵੀ US ਦੀ ਡੈਮੋਕ੍ਰੇਸੀ ਇਸ ਟਾਈਮ ਕ੍ਰਾਈਸਿਸ ਦੇ ਵਿੱਚੋਂ ਲੰਘ ਰਹੀ ਆ। ਕਹਿੰਦੇ ਜਿਹੜੀ ਬਿਗ ਲਾਈ ਹੈਗੀ ਆ ਉਹ ਆਪਣੀਆਂ ਜੜ੍ਹਾਂ ਲਗਾਤਾਰ ਇਸ ਦੇ ਵਿੱਚ ਜਮਾ ਰਹੀ ਆ। ਸੋ ਬਿਗ ਲਾਈ ਕਹਿੰਦੇ ਵੀ ਉਸ ਨੂੰ ਕਹਿ ਰਹੇ ਆ ਵੀ ਜਿਹੜਾ ਇਹ ਕਿਹਾ ਜਾ ਰਿਹਾ ਵੀ ਵੋਟਾਂ ਦੇ ਵਿੱਚ ਹੇਰਾਫੇਰੀ ਹੋਈ ਆ, ਇਲੈਕਸ਼ਨ ਜਿਹੜੇ ਆ ਜੀ ਉਹ ਰਿਜ਼ਲਟ ਜਿਹੜੇ ਹਿਸਾਬ ਦੇ ਨਾਲ ਗਲਤ ਆਏ ਨੇ ਤੇ ਇਹ ਜਿੱਤੇ ਨਹੀਂ ਆ, ਇਹਨਾਂ ਨੂੰ ਧੱਕੇ ਦੇ ਨਾਲ ਇੱਕ ਹਿਸਾਬ ਦੇ ਨਾਲ ਜਿਤਾਇਆ ਗਿਆ। NPR ਤੇ IPSOS ਦੀ ਜਿਹੜੀ ਪੋਲ ਆ ਉਸ ਦੇ ਮੁਤਾਬਕ 64% ਅਮਰੀਕਨਸ ਇਹ ਮੰਨਦੇ ਆ ਵੀ ਕ੍ਰਾਈਸਿਸ ਦੇ ਵਿੱਚ ਆ ਤੇ ਇਸ ਦੇ ਡਿੱਗਣ ਦਾ ਖਤਰਾ ਜਿਹੜਾ ਆ ਉਹ ਬਣਿਆ ਪਿਆ ਹੈਗਾ ਆ। ਸੋ ਆਪਾਂ ਦੇਖਿਆ ਵੀ ਜਦੋਂ 2020 ਦੀਆਂ ਇਲੈਕਸ਼ਨਾਂ ਦੀ ਹਾਰ ਤੋਂ ਬਾਅਦ ਦੇ ਵਿੱਚ ਜਿਹੜੇ ਸਾਬਕਾ ਰਾਸ਼ਟਰਪਤੀ ਟਰੰਪ ਤੇ ਉਹਨਾਂ ਦੇ ਜਿਹੜੇ ਸਾਥੀਆਂ ਨੇ ਕਿਸ ਤਰੀਕੇ ਦੇ ਨਾਲ ਇਹ ਇਲੈਕਸ਼ਨਾਂ ਦੇ ਨਤੀਜਿਆਂ ਨੂੰ ਇੱਕ ਹਿਸਾਬ ਦੇ ਨਾਲ ਝੁਠਲਾਇਆ। ਵੱਖ-ਵੱਖ ਥਾਂ ਦੇ ਉੱਤੇ ਇਹਨਾਂ ਨੇ ਜਿਹੜੇ ਅਦਾਲਤ ਦੇ ਵਿੱਚ ਕਾਰਵਾਈ ਵੀ ਆਪਣੇ ਵੱਲੋਂ ਕੀਤੀ, ਪਰ ਉਹਨਾਂ ਨੂੰ ਕਿਸੇ ਪਾਸੋਂ ਵੀ ਇਹ ਚੀਜ਼ ਨਹੀਂ ਦੇਖਣ ਨੂੰ ਮਿਲੀ ਵੀ ਇਹਨਾਂ ਦੀ ਗੱਲ ਦੇ ਵਿੱਚ ਕੋਈ ਦਮ ਹੋਵੇ। ਸੋ ਝੂਠੀਆਂ ਜਿਹੜੀਆਂ ਉਹ ਗੱਲਾਂ ਸਾਬਤ ਹੋਈਆਂ। ਪਰ ਉਸ ਤੋਂ ਬਾਅਦ ਦੇ ਵਿੱਚ, ਉਸ ਤੋਂ ਪਹਿਲਾਂ ਵੀ ਡਿਵੀਜ਼ਨ ਤਾਂ ਜਿਹੜੀ ਉਹ ਅਮਰੀਕਾ ਦੇ ਵਿੱਚ ਉਹ ਵੱਧਦੀ ਰਹੀ ਸੀ। ਕਹਿੰਦੇ ਵੀ ਪਾਰਟੀਜ਼ਨ ਡਿਵੀਜ਼ਨ ਜਿਹੜੀ ਉਹ ਲਗਾਤਾਰ ਹੋਰ ਸਟਰੋਂਗ ਦਰਾਰ ਜਿਹੜੀ ਆ ਉਹ ਵੱਧਦੀ ਜਾ ਰਹੀ ਹੈਗੀ ਆ। ਸੋ ਕਈ ਰਿਪਬਲਿਕਨਸ ਇਹ ਅਜੇ ਵੀ ਸੋਚਦੇ ਨੇ ਵੀ ਜਿਹੜੇ ਡੈਮੋਕ੍ਰੇਟਸ ਉਹਨਾਂ ਨੇ ਇਲੈਕਸ਼ਨਸ ਜਿਹੜੀਆਂ ਉਹ ਰਿਗ ਕੀਤੀਆਂ। ਡੈਮੋਕ੍ਰੇਟਸ ਹੁਣ ਇਹ ਕਹਿੰਦੇ ਨੇ ਵੀ ਰਿਪਬਲਿਕਨਸ ਦੇ ਨਾਲ ਗੱਲ ਕਰਕੇ ਜਿਹੜਾ ਉਹ ਕੋਈ ਫਾਇਦਾ ਨਹੀਂ। ਆਪਸ ਦੇ ਵਿੱਚ ਮਿਡਲ ਗਰਾਊਂਡ ਜਿਹੜੀ ਉਹ ਬਣਨੀ ਬੜੀ ਔਖੀ ਜਿਹੜੀ ਉਹ ਹੁੰਦੀ ਜਾ ਰਹੀ ਹੈਗੀ ਆ। ਸੋ ਇਹ ਇੱਕ ਵੱਡੀ ਜਿਹੜੀ ਪ੍ਰੋਬਲਮ ਆ ਅਮਰੀਕਾ ਦੇ ਲਈ, ਉਸ ਦਾ ਸਾਹਮਣਾ ਜਿਹੜਾ ਉਹ ਕਰਨਾ ਪੈ ਰਿਹਾ ਹੈਗਾ। ਤੇ ਇਹ ਜਿਹੜੀ ਡਿਵੀਜ਼ਨ ਆ ਉਹ ਕਈ ਥਾਵਾਂ ਦੇ ਉੱਤੇ ਜਿਹੜੀ ਉਹ ਲਗਾਤਾਰ ਘਰ ਕਰਦੀ ਜਾ ਰਹੀ ਆ। ਲੋਕ ਇੱਕ ਦੂਜੇ ਵੱਲ ਨੂੰ ਦੇਖ ਕੇ ਜਿਹੜੀ ਉਹ ਰਾਜੀ ਨਹੀਂ ਆ, ਜਦ ਕਿ ਉਹਨਾਂ ਹੀ ਪਰਿਵਾਰਾਂ ਦੇ ਵਿੱਚ ਹਰ ਤਰ੍ਹਾਂ ਦੇ ਲੋਕ ਪਹਿਲੋਂ ਵੀ ਰਹਿੰਦੇ ਸੀ, ਹੁਣ ਵੀ ਰਹਿ ਰਹੇ ਆ। ਪਰ ਭਾਈ ਇਹਨਾਂ ਦੀ ਜਿਹੜੀ ਹੈ ਪੋਲੀਟੀਕਲ ਡਿਵੀਜ਼ਨ ਨੂੰ ਆਪਣੇ ਘਰਾਂ ਵਿੱਚ ਨਾ ਲੈ ਕੇ ਆਓ, ਐਵੇਂ ਇਸ ਦਾ ਕੋਈ ਫਾਇਦਾ ਨਹੀਂ ਆ। ਇਹ ਡਿਵੀਜ਼ਨ ਤੋਂ ਡਰਦੇ ਮੱਚਦੇ ਤਾਂ ਆਪਾਂ ਜਿਹੜੇ ਇਸ ਮੁਲਕ ਦੇ ਵਿੱਚ ਆਏ ਆ, ਜੇ ਇੱਥੇ ਵੀ ਇਹੀ ਚੀਜ਼ ਜਿਹੜੀ ਉਹ ਬਣ ਗਈ ਤਾਂ ਫਿਰ ਅੱਗੇ ਜਿਹੜਾ ਕਿਹੜੇ ਪਾਸੇ ਨੂੰ ਆਪਾਂ ਜਾਵਾਂਗੇ। ਉੱਥੇ ਵੀ ਜਿਹੜੀ ਭਰਾ ਮਾਰੂ ਜੰਗ ਦੇ ਵਿੱਚ ਆਪਾਂ ਦੇਖਦੇ ਹੀ ਆ ਵੀ ਕਾਂਗਰਸੀ, ਅਕਾਲੀ ਜਾਂ ਹੋਰ ਜਿਹੜੀਆਂ ਵੀ ਪਾਰਟੀਆਂ ਆ ਉਹਦੇ ਬਣ ਕੇ ਉਹ ਲੋਕਾਂ ਨੇ ਆਪੋ ਆਪਣੇ ਪਰਿਵਾਰਾਂ ਦੇ ਵਿੱਚ ਦਰਾਰਾਂ ਜਿਹੜੀਆਂ ਆ ਉਹ ਪਾ ਲਈਆਂ। ਉਤੋਂ ਅੰਦਰ ਖਾਤੇ ਭਾਵੇਂ ਉਹ ਸਾਰੇ ਇੱਕੋ ਜਿਹੇ ਜਿਹੜੇ ਉਹ ਹੁਣ ਆਪਸ ਦੇ ਵਿੱਚ ਲੋਕਾਂ ਨੂੰ ਜਿਹੜਾ ਉਹ ਲੜਾਈ ਰੱਖਦੇ ਨੇ। ਜੀ, ਇੰਡੀਆ ਤੋਂ ਇੱਕ ਮਾੜੀ ਖਬਰ ਆ ਰਹੀ ਹੈ। ਇੰਡੀਆ ਦੇ ਵਿੱਚ ਇੱਕ ਪੰਜਾਬੀ ਨਾਮ ਵਰਤ ਕੇ ਮੁਸਲਮਾਨ ਔਰਤਾਂ ਦੇ ਅਗੇਂਸਟ ਇੱਕ ਐਪ ਤਿਆਰ ਕੀਤੀ ਗਈ, ਜਿਸ ਦਾ ਨਾਮ ਬੁੱਲੀ ਬਾਈ ਜਾਂ ਸੁੱਲੀ ਰੱਖਿਆ ਗਿਆ, ਜਿਹੜਾ ਕਿ ਮੁਸਲਮਾਨਾਂ ਦੇ ਵਿੱਚ ਬਹੁਤ ਹੀ ਜਿਹੜਾ ਗਲਤ ਸ਼ਬਦ ਇਸ ਨੂੰ ਗਿਣਿਆ ਜਾਂਦਾ ਆ। 100 ਦੇ ਕਰੀਬ ਪ੍ਰੋਮੀਨੈਂਟ ਮੁਸਲਿਮ ਔਰਤਾਂ ਦੀ ਇਸ ਐਪ ਦੇ ਉੱਤੇ ਪਿਕਚਰਾਂ ਪਾਈਆਂ ਗਈਆਂ ਵੀ ਇਹ ਫੋਰ ਸੇਲ ਹੈਗੀਆਂ ਆ, ਜੇ ਕਿਸੇ ਨੇ ਖਰੀਦਣੀਆਂ ਹੋਣ। ਸੋ ਬਹੁਤ ਹੀ ਮਾੜੀ ਗੱਲ ਆ, ਪੰਜਾਬੀ ਨਾਮ ਵਰਤੇ ਗਏ ਤੇ ਇਹ ਪਿਛਲੇ ਕਾਫੀ ਦਿਨਾਂ ਤੋਂ ਚੱਲ ਰਿਹਾ ਸੀ ਤੇ ਹੁਣ ਉਹ ਐਪ ਵੈਸੇ ਉਸ ਨੂੰ ਰਿਮੂਵ ਵੀ ਕਰ ਦਿੱਤਾ ਗਿਆ ਆ। ਪਰ ਇਹ ਪਹਿਲੀ ਵਾਰੀ ਨਹੀਂ ਹੋਇਆ, ਇਸ ਤੋਂ ਪਹਿਲਾਂ ਵੀ ਕਹਿੰਦੇ ਇਸ ਤਰ੍ਹਾਂ ਮੁਸਲਿਮ ਔਰਤਾਂ ਦੇ ਅਗੇਂਸਟ ਇੱਕ ਐਪ ਤਿਆਰ ਕੀਤੀ ਗਈ ਸੀ। ਸੋ ਇਸ ਵਾਰੀ ਮਾੜੀ ਗੱਲ ਇਹ ਆ ਵੀ ਪੰਜਾਬੀਆਂ ਨੂੰ ਅਗੇਂਸਟ ਕਰਨ ਦੇ ਲਈ ਪੰਜਾਬੀ ਨਾਮ ਜਿਹੜਾ ਵਰਤਿਆ ਗਿਆ ਹੈਗਾ। ਜੀ, ਇਹ ਹਮੇਸ਼ਾ ਹੀ ਜਿਹੜੀ ਉਹ ਚਾਲ ਜਿਹੜੀ ਉਹ ਰਹੀ ਆ। ਹੁਣ ਤੁਸੀਂ ਦੇਖੋ ਹਰਜੋਤ ਸਿੰਘ ਜੀ, ਅੱਜ ਜਿਹੜਾ ਮੇਘਾਲਿਆ ਦਾ ਗਵਰਨਰ ਆ ਸੱਤਿਆਪਾਲ ਮਲਿਕ, ਉਹਨੇ ਇੱਕ ਆਪਣੀ ਗੱਲ ਦੱਸੀ ਆ ਵੀ ਮੋਦੀ ਕੀ ਉਹ ਸੋਚ ਰੱਖਦਾ ਸੀਗਾ ਫਾਰਮਰਸ ਜਿਹੜੇ ਕਿਸਾਨਾਂ ਦੇ ਖਿਲਾਫ। ਜਦੋਂ ਉਹਨੂੰ ਕਹਿੰਦਾ ਵੀ ਮੈਂ ਉਹਨੂੰ ਪੁੱਛਿਆ ਵੀ 500 ਬੰਦਾ ਜਿਹੜਾ ਉਹ ਮਰ ਗਿਆ, ਕਹਿੰਦਾ ਉਹ ਕਿਹੜਾ ਮੇਰੇ ਵਾਸਤੇ ਮਰੇ ਆ,
ਕਹਿੰਦੇ ਵੀ ਅਮਿਤ ਸ਼ਾਹ ਨਾਲ ਗੱਲ ਕੀਤੀ, ਅਮਿਤ ਸ਼ਾਹ ਕਹਿੰਦਾ ਵੀ ਇਹਦੇ ਵੀ ਕੰਨ ਕੋਈ ਭਰੀ ਜਾਂਦਾ ਆ। ਹੁਣ ਇਹ ਨਹੀਂ ਪਤਾ ਵੀ ਪਾਲ ਮਲਿਕ ਦੀ ਇਹ ਗੱਲ ਦੀ ਕਿੰਨੀ ਕੁ ਜਿਹੜੀ ਪੁਸ਼ਟ ਹੁਣ ਆਪਣੇ ਮੂੰਹੋਂ ਹੀ ਕਹਿ ਰਿਹਾ ਆ। ਆਪਾਂ ਤਾਂ ਇਹੀ ਕਹਿ ਸਕਦੇ ਵੀ ਸ਼ਾਇਦ ਇਹ ਸੱਚ ਹੀ ਕਹਿੰਦਾ ਹੋਵੇ, ਜਾਂ ਚਲੋ ਪੋਲੀਟੀਕਲ ਫਾਇਦਾ ਵੀ ਜਿਹੜਾ ਆ ਉਹ ਲੈਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਦੇ ਵਿੱਚ ਬਿਆਨ ਜਿਹੜੇ ਉਹ ਦਾਗੇ ਜਾਂਦੇ ਆ। ਪਰ ਰਵੱਈਆ ਘਮੰਡੀ ਦਾ ਜਿਹੜਾ ਹੈ ਉੱਥੋਂ ਦੇ ਲੋਕਾਂ ਦਾ, ਉੱਥੋਂ ਦੇ ਜੇ ਲੀਡਰ ਦਾ ਇੱਦਾਂ ਹੈ, ਤੇ ਗਾਂਹ ਜਿਹੜੇ ਉਹਦੇ ਚੇਲੇ ਆ ਫਿਰ ਉਹਨਾਂ ਨੇ ਤਾਂ ਉੱਦਾਂ ਦਾ ਹੀ ਜਿਹੜਾ ਗੱਲ ਰੱਖਣੀ ਆ। BBC ਦੀ ਰੀਸੈਂਟ ਰਿਪੋਰਟ ਆ, ਕੁਛ ਮਹੀਨੇ ਪਹਿਲਾਂ ਹੀ ਆਈ ਸੀ, ਵੀ ਕਿਸ ਤਰੀਕੇ ਦੇ ਨਾਲ ਜਿਹੜਾ ਸਿੱਖ ਟਵਿੱਟਰ ਫੇਸ ਬਣਾ ਕੇ ਕਿਸ ਤਰੀਕੇ ਦੇ ਨਾਲ ਸਿੱਖਾਂ ਨੂੰ ਬਦਨਾਮ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਗਈ, ਕਿਸਾਨਾਂ ਨੂੰ ਕਿਸ ਤਰੀਕੇ ਦੇ ਨਾਲ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ, ਰੀਅਲ ਸਿੱਖ, ਫੇਕ ਸਿੱਖ ਹੈਸ਼ਟੈਗ ਜਿਹੜੇ ਉਹ ਚਲਾ ਕੇ। ਸੋ ਇਹ ਵੀ ਕਿਤੇ ਨਾ ਕਿਤੇ ਉਸੇ ਚੋਂ ਹੀ ਉਪਜੀ ਹੋਈ ਗੱਲ ਜਿਹੜੀ ਹਰਜੋਤ ਸਿੰਘ ਜੀ ਜਾਪਦੀ ਆ, ਵੀ ਕਿਸ ਤਰੀਕੇ ਦੇ ਨਾਲ ਦੋ ਭਾਈਚਾਰਿਆਂ ਨੂੰ ਆਪਸ 'ਚ ਕਿੱਦਾਂ ਭੇੜਿਆ ਜਾ ਸਕੇ, ਕਿੱਦਾਂ ਇਹਨਾਂ ਦੇ ਜਿਹੜੇ ਆਪਸ 'ਚ ਸਿੰਗ ਫਸਾਏ ਜਾ ਸਕਣ, ਤੇ ਉਸ ਦਾ ਲਾਹਾ ਜਿਹੜਾ ਅਸੀਂ ਆ ਰਹੀਆਂ ਇਲੈਕਸ਼ਨਾਂ ਦੇ ਵਿੱਚ ਜਿਹੜਾ ਉਹ ਕੱਟਿਆ ਜਾਵੇ। ਅਫਸੋਸ ਵਾਲੀ ਗੱਲ ਇਹ ਰਹਿੰਦੀ ਆ ਹਰਜੋਤ ਸਿੰਘ ਜੀ, ਵੀ ਉੱਥੇ ਕੋਈ ਵੀ ਇੱਦਾਂ ਦੀ ਕਾਰਵਾਈ ਕੀਤੀ ਨਹੀਂ ਜਾਂਦੀ। ਹੁਣ ਦੇਖੋ ਦਿੱਲੀ ਦੇ ਵਿੱਚ ਸ਼ਰੇਆਮ ਜਿਹੜੇ ਮਾਈਨੋਰਟੀਜ਼ ਨੂੰ ਮਾਰਨ ਦੇ ਨਾਅਰੇ ਤੇ ਸਹੁੰ ਚੱਕੀਆਂ ਗਈਆਂ, ਤੇ ਸ਼ਾਂਤੀ ਮਾਰਚ ਪੰਜਾਬ 'ਚ ਕੱਢਦੇ ਫਿਰਦੇ ਸੀਗੇ। ਹੁਣ ਚਾਹੇ ਉਹ ਤੀਜੀ ਪਾਰਟੀ ਵਾਲੇ ਹੀ ਆ, ਤੀਜਾ ਬਦਲ ਆ ਜਿਹੜਾ ਇੱਥੇ ਵਾਲਾ, ਪਰ ਉਹਨਾਂ ਨੂੰ ਇਹ ਸਾਰੀਆਂ ਚੀਜ਼ਾਂ ਦੇਖਣੀਆਂ ਚਾਹੀਦੀਆਂ। ਤੇ ਉਹ ਜਿਨ੍ਹਾਂ ਲੋਕਾਂ ਨੇ ਇੰਨਾ ਜ਼ਹਿਰ ਉੱਥੇ ਉਗਲਿਆ, ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ। ਉਹ ਅਜੇ ਤੱਕ ਉੱਦਾਂ ਦੇ ਉੱਦਾਂ ਹੀ ਜਿਹੜੇ ਉਹ ਤੁਰੇ ਜਿਹੜੇ ਫਿਰਦੇ ਰਹਿੰਦੇ ਨੇ। ਸੋ ਤੁਸੀਂ ਹਿਸਾਬ ਲਾ ਲਓ ਵੀ ਦੋਹਰੇ ਮਾਪਦੰਡ ਜਿਹੜੇ ਉੱਥੋਂ ਦੇ ਹਰਜੋਤ ਸਿੰਘ ਜੀ ਜਿਹੜੇ ਸੰਵਿਧਾਨ ਦੇ ਵਿੱਚ ਕਹਿ ਲਓ, ਤੇ ਚਾਹੇ ਉੱਥੋਂ ਦੇ ਕਾਨੂੰਨ ਦੇ ਵਿੱਚ ਕਿਤੇ ਲਾਗੂ ਕਰਨਾ, ਕਿਤੇ ਨਹੀਂ ਕਰਨਾ। ਇਸ ਤੇ ਹੁਣ ਤਾਂ ਐਗਜ਼ਾਮਪਲ ਉਦਾਹਰਨਾਂ ਜਿਹੜੀਆਂ ਉਂਗਲਾਂ ਤੇ ਕੀ, ਹੁਣ ਤਾਂ ਕਾਪੀਆਂ ਭਰ ਦੋ ਤਾਂ ਵੀ ਲੋਕ ਇੰਨੀਆਂ ਜ਼ਿਆਦੀਆਂ ਉਦਾਹਰਨਾਂ ਜਿਹੜੀਆਂ ਆਪਾਂ ਨੂੰ ਮਿਲ ਜਾਂਦੀਆਂ, ਪਰ ਲੋਕ ਫਿਰ ਵੀ ਉਸੇ ਤਰੀਕੇ ਦੇ ਨਾਲ ਹੇਟ ਦਾ ਜਿਹੜਾ ਸ਼ਿਕਾਰ ਆ ਉਹ ਹੋ ਰਹੇ ਨੇ। ਜੀ ਬਿਲਕੁਲ। ਅਗਲੀ ਖਬਰ ਜਾਪਾਨ ਤੋਂ ਆ ਰਹੀ ਆ, ਜਿੱਥੇ ਕਿ ਸਭ ਤੋਂ ਦੁਨੀਆ ਦਾ ਓਲਡੈਸਟ ਪਰਸਨ ਕੇਨ ਟਨਾਕਾ, ਉਹ 119 ਸਾਲਾਂ ਦਾ ਹੋ ਗਿਆ। ਕਹਿੰਦੇ 119 ਸਾਲਾਂ ਦੇ ਇਸ ਕੇਨ ਟਨਾਕਾ ਦੀ ਗ੍ਰੇਟ ਗ੍ਰੈਂਡਸਨ ਨੇ ਟਵਿੱਟਰ ਦੇ ਉੱਤੇ ਜਾਣਕਾਰੀ ਦਿੱਤੀ ਆ ਵੀ ਉਹ ਬਹੁਤ ਸਿਹਤ ਵਧੀਆ ਆ, ਤੇ ਅਸੀਂ ਇਸੇ ਤਰ੍ਹਾਂ ਚਾਹੁੰਦੇ ਹਾਂ ਵੀ ਇਸੇ ਖੁਸ਼ੀ ਦੇ ਨਾਲ ਉਹਨਾਂ ਦੀ ਜਿਹੜੀ ਜ਼ਿੰਦਗੀ ਆ ਹੋਰ ਵੱਧਦੀ ਰਹੇ। ਜੀ ਬਿਲਕੁਲ। ਸਾਊਥ ਅਫਰੀਕਾ ਦੀ ਪਾਰਲੀਮੈਂਟ ਅੱਗ ਦਾ ਸ਼ਿਕਾਰ ਜਿਹੜਾ ਆ ਉਹ ਹੋ ਗਈ। ਕੇਪ ਟਾਊਨ ਉੱਥੇ ਜਿਹੜਾ ਸ਼ਹਿਰ ਹੈਗਾ ਸਾਊਥ ਅਫਰੀਕਾ ਦੇ ਵਿੱਚ, ਉੱਥੇ ਜਿਹੜੀ ਪਾਰਲੀਮੈਂਟ ਸੀ ਉਸ ਦੇ ਵਿੱਚ ਕਹਿੰਦੇ ਭਿਆਨਕ ਜਿਹੜੀ ਉਹ ਅੱਗ ਲੱਗੀ, ਜਿਸ ਕਰਕੇ ਕਹਿੰਦੇ ਵੀ ਇੱਕ ਛੱਤ ਵੀ ਜਿਹੜੀ ਆ ਉਸ ਦੀ ਕੋਲੈਪਸ ਕਰ ਗਈ, ਡਿੱਗ ਗਈ, ਤੇ ਜਿਹੜਾ ਨੈਸ਼ਨਲ ਅਸੈਂਬਲੀ ਦਾ ਚੈਂਬਰ ਸੀ ਉਹ ਪੂਰੀ ਤਰ੍ਹਾਂ ਤਹਿਸ ਨਹਿਸ ਜਿਹੜਾ ਆ ਉਹ ਹੋ ਗਿਆ। ਕਹਿੰਦੇ ਵੀ ਐਤਵਾਰ ਨੂੰ ਇਹ ਤੜਕੇ ਸਵੇਰੇ ਅੱਗ ਲੱਗੀ, ਤੇ 12 ਘੰਟੇ ਤੋਂ ਬਾਅਦ 'ਚ ਦਰਜਨਾਂ ਹੀ ਫਾਇਰ ਫਾਈਟਰਸ ਦੀ ਮਦਦ ਦੇ ਨਾਲ ਇਸ ਨੂੰ ਥੋੜ੍ਹਾ ਕਾਬੂ ਦੇ ਵਿੱਚ ਪਾਇਆ ਗਿਆ ਸੀ। ਸਾਊਥ ਅਫਰੀਕਾ ਦਾ ਜਿਹੜਾ ਪ੍ਰੈਜ਼ੀਡੈਂਟ ਸਾਇਰਲ ਰੈਮਾਫੋਸਾ, ਉਹਨਾਂ ਨੇ ਇਹ ਜਿਹੜਾ ਦੱਸਿਆ ਵੀ ਜਿਹੜਾ ਸਪ੍ਰਿੰਕਲਰ ਸਿਸਟਮ ਅੰਦਰ ਲਾਇਆ ਸੀ, ਲੱਗਦਾ ਆ ਵੀ ਉਹ ਚੱਲਿਆ ਨਹੀਂ ਜਿੱਦਾਂ ਉਸ ਨੂੰ ਉਹ ਕੰਮ ਕਰਨਾ ਚਾਹੀਦਾ ਹੈਗਾ ਆ। ਤੇ ਹੁਣ ਇਸ ਅੱਗ ਕਿਹੜੇ ਕਾਰਨਾਂ ਕਰਕੇ ਲੱਗੀ ਆ, ਉਸ ਦੀ ਜਾਂਚ ਜਿਹੜੀ ਉਹ ਸ਼ੁਰੂ ਹੋ ਚੁੱਕੀ ਹੈ। ਜੀ ਅਗਲੀ ਖਬਰ ਜਿਹੜੇ ਸਮਾਲ ਬਿਜ਼ਨਸ ਓਨਰਸ ਆ ਉਹਨਾਂ ਦੇ ਸੰਬੰਧ ਦੇ ਵਿੱਚ ਇੱਕ ਨਵਾਂ ਟੈਕਸ ਰੂਲ ਆ ਰਿਹਾ ਸਨ 2022 ਦੇ ਵਿੱਚ। ਜਿਹੜੇ ਲੋਕ ਸਮਾਲ ਬਿਜ਼ਨਸ ਓਨਰਸ ਹੈਗੇ ਆ, ਜਿਨ੍ਹਾਂ ਦੇ ਕੋਲ ਛੋਟੇ ਬਿਜ਼ਨਸ ਆ, ਆਪਣੀ ਕਮਿਊਨਿਟੀ ਵੀ ਬਹੁਤ ਵੱਡੀ ਆ, ਜਿਨ੍ਹਾਂ ਦੇ ਕੋਲ ਛੋਟੇ ਬਿਜ਼ਨਸਿਸ ਹੈਗੇ ਆ, ਉਹਨਾਂ ਦੇ ਸੰਬੰਧ ਦੇ ਵਿੱਚ ਜੇ ਤੁਸੀਂ ਕਿਸੇ ਤਰ੍ਹਾਂ ਦੀ ਵੀ ਡਿਜੀਟਲ ਪੇਮੈਂਟ, ਚਾਹੇ ਉਹ ਪੇਪਾਲ, ਵੈਨਮੋ, ਜ਼ੈਲੇ, ਕੈਸ਼ ਐਪ, ਉਹਨਾਂ ਦੇ ਥਰੂ ਲੈਣੇ ਹੈਗੇ ਆ, ਤੇ ਤੁਹਾਨੂੰ ਉਹ ਰਿਪੋਰਟ ਕਰਨੀ ਪੈਣੀ ਆ $600 ਤੋਂ ਉੱਪਰ ਦੀ ਜੇ ਉਹ ਪੇਮੈਂਟ ਹੈਗੀ ਆ। ਸਨ 2022 ਤੋਂ ਇਹ ਸ਼ੁਰੂ ਹੋ ਜਾਣਾ, ਕਿਉਂਕਿ ਬਹੁਤ ਸਾਰੇ ਛੋਟੇ ਕੰਟਰੈਕਟਰ ਆ, ਕਿਸੇ ਨੂੰ ਵੀ ਤੁਸੀਂ $600 ਤੋਂ ਉੱਪਰ ਦਵੋਗੇ ਤੇ ਇਹ ਜਿਹੜੀਆਂ ਕੰਪਨੀਆਂ ਆ IRS ਨੂੰ ਰਿਪੋਰਟ ਕਰਨਗੀਆਂ। ਸੋ ਇਸ ਨੂੰ ਇਨਕਮ ਗਿਣਿਆ ਜਾਊਗਾ, ਚਾਹੇ ਤੁਸੀਂ ਫਰੀਲਾਂਸਰ ਹੈਗੇ ਆ, ਐਮਾਜ਼ੋਨ ਤੇ ਕੋਈ ਚੀਜ਼ ਸੈਲ ਕਰਦੇ ਆ, ਐਟਸੀ ਤੇ ਈਵੇ ਤੇ ਕਰਾਫਟ ਸ਼ੋਜ਼, ਹੋਰ ਛੋਟੇ ਕੋਈ ਪਲੰਬਰ ਨੂੰ ਸਾਦੇ, ਕਿਸੇ ਨੂੰ ਵੀ ਕਰਦੇ ਆ, ਉਹਨੂੰ ਪੇਮੈਂਟ ਇਹਨਾਂ ਥਰੂ ਦਿੰਦੇ ਹੈਗੇ ਤਾਂ ਉਹ ਰਿਪੋਰਟ ਹੋਊਗੀ, ਕਿਉਂਕਿ ਪਹਿਲਾਂ ਇਹ ਰਿਪੋਰਟ ਨਹੀਂ ਹੁੰਦੀ ਸੀ। ਸੋ ਸਨ 2023 ਜਨਵਰੀ ਤੋਂ ਇੱਕ ਫਾਰਮ ਇਸ਼ੂ ਕੀਤਾ ਜਾਊਗਾ 1099K,
ਤੇ ਜਦੋਂ ਫਿਰ ਤੁਸੀਂ ਟੈਕਸ ਫਾਈਲ ਕਰੋਗੇ ਉਹ IRS ਵਾਲਿਆਂ ਕੋਲ ਸਾਰੀ ਇਨਫੋਰਮੇਸ਼ਨ ਆ ਜਾਣੀ ਆ, ਉਹ ਫਿਰ ਮੈਚ ਵੀ ਕਰੂਗੇ ਵੀ ਤੁਸੀਂ ਇਨਕਮ ਰਿਪੋਰਟ ਕਰ ਰਹੇ ਹੋ ਜਾਂ ਨਹੀਂ। ਸੋ ਇਹ ਮੇਕ ਸ਼ੋਰ ਕਰੋ ਹੁਣ ਜਿੰਨੇ ਵੀ ਸਮਾਲ ਬਿਜ਼ਨਸ ਓਨਰਸ ਹੈਗੇ ਆ, ਕੋਈ ਵੀ ਪੇਮੈਂਟ ਤੁਸੀਂ ਡਿਜੀਟਲ ਪੇਮੈਂਟ ਲੈਂਦੇ ਹੈਗੇ ਆ ਤੇ ਉਹ ਤੁਹਾਡੀ ਹੁਣ IRS ਨੂੰ ਰਿਪੋਰਟ ਹੋਊਗੀ। ਜੀ ਹਰਜੋਤ ਸਿੰਘ ਜੀ, ਇਹ ਜਿਹੜਾ 1099 ਵਾਲਾ ਜਿਹੜਾ ਫਾਰਮ ਦੇ ਵਿੱਚ ਇਹ ਨਾ $600 ਦੀ ਰਿਪੋਰਟਿੰਗ ਰਿਕੁਆਇਰਮੈਂਟ ਆ, ਇਹ ਕਹਿੰਦੇ 70 ਸਾਲ ਪੁਰਾਣੀ ਆ। ਕਹਿੰਦੇ ਜੀ 1954 ਦੇ ਵਿੱਚ $600 ਮਹੀਨੇ ਰੱਖਦਾ ਸੀ, ਉਦੋਂ ਬਹੁਤ ਵੱਡੀ ਜੀ ਜਿਹੜੀ ਉਹ ਰਕਮ ਸੀਗੀ, ਪਰ ਕਹਿੰਦੇ ਵੀ ਇਸ ਨੂੰ ਇਨਫਲੇਸ਼ਨ ਦੇ ਹਿਸਾਬ ਦੇ ਨਾਲ ਇਹਨਾਂ ਨੇ ਐਡਜਸਟ ਹੀ ਨਹੀਂ ਕੀਤਾ। ਹੋਰ ਵੀ ਜੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਕਹਿ ਲਓ ਵੀ ਇਦਾਂ ਹੀ ਜਿਹੜੀਆਂ ਉਹ ਚੱਲਦੀਆਂ ਆ ਰਹੀਆਂ ਆ। ਅੱਜ ਦੇ ਜ਼ਮਾਨੇ ਦੇ ਵਿੱਚ $600 ਦੀ ਕੀਮਤ 1954 ਦੇ ਹਿਸਾਬ ਦੇ ਨਾਲ ਜਿਹੜੀ ਉਹ ਨਹੀਂ ਰਹੀ, ਬਹੁਤ ਜ਼ਿਆਦਾ ਜਿਹੜਾ ਉਹ ਥੱਲੇ ਕੀਮਤ ਜਿਹੜੀ ਉਸ ਦੀ ਉਹ ਇਹਦਾ ਆ ਮੇਨ ਕਾਰਨ ਇਹੀ ਆ ਵੀ ਬਹੁਤ ਸਾਰੇ ਲੋਕ ਜੇ ਟੈਕਸ ਘੱਟ ਰਿਪੋਰਟ ਕਰਦੇ ਆ, ਜਿਸ ਤਰ੍ਹਾਂ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਕਿਹਾ ਸੀ ਵੀ 80,000 ਦੇ ਕਰੀਬ ਅਸੀਂ IRS ਦੇ ਨਵੇਂ ਆਡੀਟਰ ਹਾਇਰ ਕਰਨੇ ਆ। 30,000 ਦੇ ਕਰੀਬ 30 ਮਿਲੀਅਨ ਸਮਾਲ ਬਿਜ਼ਨਸ ਓਨਰਸ ਆ ਅਮਰੀਕਾ ਦੇ ਵਿੱਚ। ਸੋ ਜਦੋਂ ਫਿਰ ਆਡਿਟ ਹੋਣੇ ਆ ਤਾਂ ਫਿਰ ਨੈਚੁਰਲੀ ਫਿਰ ਉਹਨਾਂ ਨੂੰ ਪਤਾ ਲੱਗੂਗਾ। ਸੋ ਇਹ ਇੱਕ ਮੇਨ ਰੀਜ਼ਨ ਇਹਦਾ ਇਹ ਵੀ ਹੈਗਾ। ਜੀ ਬਿਲਕੁਲ। ਮਿਸ਼ੀਗਨ ਦੇ ਸਕੂਲ ਵਾਲਿਆਂ ਨੇ ਜਿੱਥੇ ਕਿ ਸਕੂਲ ਸ਼ੂਟਿੰਗ ਹੋਈ ਸੀ, ਡੈਡਲੀ ਸਕੂਲ ਸ਼ੂਟਿੰਗ ਹੋਈ ਸੀ, ਉਹ ਸਕੂਲ ਵਾਲਿਆਂ ਨੇ ਆਪਣੀ ਇੱਕ ਰਿਕੁਆਇਰਮੈਂਟ ਰੱਖੀ ਆ ਵੀ ਜਿਹੜੇ ਬੱਚੇ ਆਪਣੇ ਹੁਣ ਬਸਤੇ ਆ ਉਹ ਕਲੀਅਰ ਬੈਕਪੈਕਸ ਲੈ ਕੇ ਆਉਣ, ਯਾਨੀ ਕਿ ਪਾਰਦਰਸ਼ਤਾ ਵਾਲੇ ਹੋਣ। ਆਕਸਫੋਰਡ ਕਮਿਊਨਿਟੀ ਸਕੂਲਸ ਕਹਿੰਦੇ ਵੀ ਉਹਨਾਂ ਨੇ ਹੁਣ ਪ੍ਰਾਈਵੇਟ ਸਿਕਿਉਰਿਟੀ ਵੀ ਜਿਹੜੀ ਉਹ ਰੱਖ ਰਹੇ ਆ, ਥੈਰੇਪੀ ਡੌਗ ਵੀ ਰੱਖਣਗੇ, ਕਾਉਂਸਲਰਸ ਵੀ, ਟਰਾਮਾ ਸਪੈਸ਼ਲਿਸਟ ਵੀ ਬਿਲਡਿੰਗ ਦੇ ਵਿੱਚ ਆਉਣਗੇ। ਉੱਥੋਂ ਦੇ ਸੁਪਰੀਡੈਂਡੈਂਟ ਟਿਮ ਥੌਡ ਨਾਲ ਉਹਨਾਂ ਨੇ ਇਸ ਦੇ ਬਾਰੇ ਜਾਣਕਾਰੀ ਜਿਹੜੀ ਉਹ ਦਿੱਤੀ ਆ। ਕਹਿੰਦੇ ਵੀ ਅਸੀਂ ਮਿਡਲ ਸਕੂਲ ਦੇ ਲਈ ਤੇ ਹਾਈ ਸਕੂਲ ਦੇ ਲਈ ਜਦੋਂ ਵੀ ਉਹ ਵਾਪਸੀ ਕਰਨਗੇ ਉਹਨਾਂ ਦੇ ਲਈ ਪਾਰਦਰਸ਼ ਜਿਹੜੇ ਆ ਕਲੀਅਰ ਬੈਕਪੈਕਸ ਆ ਉਹਨਾਂ ਦੀ ਰਿਕੁਆਇਰਮੈਂਟ ਜਿਹੜੀ ਉਹ ਰੱਖ ਰਹੇ ਹੈਗੇ ਆ। ਸੋ ਬਾਰ-ਬਾਰ ਸਕੂਲਾਂ ਦੇ ਵਿੱਚ ਜਿਹੜੀਆਂ ਸ਼ੂਟਿੰਗਸ ਆ ਉਹ ਹਰਜੋਤ ਸਿੰਘ ਜੀ ਹੁੰਦੀਆਂ ਨੇ, ਬੱਚੇ ਜਿਹੜੇ ਆ ਉਸ ਦੇ ਵਿੱਚ ਫਨਾਹ ਹੋ ਜਾਂਦੇ ਨੇ ਤੇ ਫਿਰ ਰੌਲਾ ਰੱਪਾ ਪੈ ਕੇ ਗੱਲ ਜਿਹੜੀ ਉੱਥੇ ਦੀ ਉੱਥੇ ਹੀ ਜਿਹੜੀ ਕਿਤੇ ਨਾ ਕਿਤੇ ਜਿਹੜੀ ਉਹ ਰਹਿ ਜਾਂਦੀ ਆ। ਈਥਨ ਕਰੰਬਲੀ 15 ਸਾਲਾਂ ਦਾ ਸੀਗਾ ਜਿਸ ਨੇ ਜਿਹੜਾ 3 ਦਸੰਬਰ ਨੂੰ ਜਿਹੜੀ ਆਪਣੀ ਮਾਪੇ ਦੀ ਲਈ ਜਿਹੜੀ ਇੱਕ ਬੰਦੂਕ ਸੀਗੀ ਉਹ ਲਿਆ ਕੇ ਸਕੂਲ ਦੇ ਵਿੱਚ ਜਿਹੜੀਆਂ ਗੋਲੀਆਂ ਉਹ ਚਲਾ ਦਿੱਤੀਆਂ ਸੀ। ਇਸ ਮਾਮਲੇ ਦੇ ਵਿੱਚ ਸਗੋਂ ਇਸ ਮੁੰਡੇ ਦੇ ਮਾਪੇ ਨੂੰ ਵੀ ਇਨਵੋਲੰਟਰੀ ਮੈਨਸਲੌਟਰ ਦੇ ਜਿਹੜੇ ਚਾਰਜ ਆ ਉਹਨਾਂ ਦੇ ਖਿਲਾਫ ਫਾਈਲ ਕੀਤੇ ਗਏ ਸੀਗੇ। ਜੀ ਇੱਕ ਹੋਰ ਨਵਾਂ ਰੂਲ ਟੈਕਸ ਦੇ ਸੰਬੰਧ ਦੇ ਵਿੱਚ ਆਪਾਂ ਸਾਂਝਾ ਕਰਨਾ ਸੰਨ 2022 'ਚ, ਤੇ ਬਾਕੀ ਡਿਟੇਲ ਦੇ ਵਿੱਚ ਕੈਲੀਫੋਰਨੀਆ ਦੇ ਵਿੱਚ 800 ਦੇ ਕਰੀਬ ਨਵੇਂ ਬਿੱਲ ਪਾਸ ਕੀਤੇ ਗਏ ਆ। ਬਹੁਤ ਸਾਰੇ ਤੁਹਾਨੂੰ ਇਫੈਕਟ ਕਰਨਗੇ। ਪਿਛਲੇ ਹਫ਼ਤਿਆਂ ਦੇ ਦੌਰਾਨ ਆਪਾਂ ਇੱਕ ਦੋ ਦੱਸਦੇ ਰਹੇ ਆ। ਅੱਜ ਸਾਡਾ ਜਿਹੜਾ ਸ਼ਾਮ ਨੂੰ ਕੈਲੀਫੋਰਨੀਆ ਅਪਡੇਟ ਪ੍ਰੋਗਰਾਮ ਹੁੰਦਾ, ਉਹਦੇ 'ਚ ਆਪਾਂ ਸਾਰੇ ਜਿੰਨੇ ਕੁ ਮੈਜੋਰਟੀ 'ਚ ਦੱਸ ਸਕਦੇ ਆ ਉਹ ਤੁਹਾਡੇ ਨਾਲ ਸਾਂਝੇ ਕਰਾਂਗੇ ਕਿਹੜੇ ਰੂਲਸ ਚੇਂਜ ਹੋਏ ਹੈਗੇ ਆ, ਤਾਂ ਕਿ ਸਾਰਿਆਂ ਨੂੰ ਪਤਾ ਲੱਗ ਜਾਏ। ਕਿਉਂਕਿ ਕਈ ਵਾਰ ਪੜ੍ਹਨਾ ਹੁੰਦਾ, ਟਾਈਮ ਨਹੀਂ ਲੱਗਦਾ। ਮੋਟੇ ਜ਼ਰੂਰ ਆਪਾਂ ਤੁਹਾਡੇ ਨਾਲ ਸਾਂਝੇ ਕਰਾਂਗੇ। ਤੇ ਸ਼ਾਮ ਵਾਲਾ ਪ੍ਰੋਗਰਾਮ ਕੈਲੀਫੋਰਨੀਆ ਅਪਡੇਟ ਵਾਲਾ ਮਿਸ ਨਾ ਕਰਿਓ। ਤੇ ਇੱਕ IRS ਨੇ ਮਾਈਲੇਜ ਰੇਟ ਦੇ ਸੰਬੰਧ ਦੇ ਵਿੱਚ ਜਦੋਂ ਤੁਸੀਂ ਡਿਡਕਸ਼ਨ ਕਰਦੇ ਆ, ਉਹ ਜਨਵਰੀ 1, 2022 ਤੋਂ ਉਹਨਾਂ ਨੇ ਸਟੈਂਡਰਡ ਮਾਈਲੇਜ ਰੇਟ ਕਾਰ, ਵੈਨ, ਪਿਕਅਪ, ਪੈਨਲ ਟਰੱਕ ਉਹਦਾ 58.5 ਸੈਂਟ ਪਰ ਮੀਲ ਜਿਹੜੇ ਤੁਸੀਂ ਵਰਕ ਲਈ ਯੂਜ਼ ਕਰਦੇ ਆ ਉਹ ਰੱਖਿਆ ਹੈਗਾ। ਇਹ 2.5 ਸੈਂਟ ਜ਼ਿਆਦੇ ਆ ਪਿਛਲੇ ਸਾਲ ਦੇ ਮੁਕਾਬਲੇ। ਜੀ ਬਿਲਕੁਲ। ਸੋ ਤੇ ਸਾਡਾ ਸਮਾਂ ਵੀ ਰਾਜਕਰਮਵੀਰ ਸਿੰਘ ਜੀ ਸਮਾਪਤੀ ਵਾਲੀ ਆ। ਤੇ ਇੱਕ ਵਾਰੀ ਫਿਰ ਸਰੋਤਿਆਂ ਨੂੰ ਦੱਸਦੇ ਜਾਈਏ, ਨਵਾਂ ਸਾਲ ਆ, ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ ਵਧਾਈਆਂ। ਵਾਹਿਗੁਰੂ ਅੱਗੇ ਅਰਦਾਸ ਕਰਦੇ ਆ ਪੂਰੀ ਟੀਮ ਵੱਲੋਂ ਵੀ ਸਾਰੇ ਹੀ ਲੋਕ, ਸਾਰੇ ਹੀ ਸਰੋਤੇ ਚੜ੍ਹਦੀ ਕਲਾ 'ਚ ਰਹਿਣ, ਕਰੋਨਾ ਤੋਂ ਛੁਟਕਾਰਾ ਮਿਲੇ, ਖੁਸ਼ੀਆਂ ਮਾਣੋ। ਆਪਾਂ ਤੁਹਾਡੇ ਸਹਾਇਤਾ ਦੇ ਨਾਲ ਹੀ ਪੰਜਾਬੀ ਰੇਡੀਓ USA ਵੀ ਤਰੱਕੀ ਵੱਲ ਵੱਧ ਰਿਹਾ ਆ। ਆਪਾਂ ਸਭ ਤੋਂ ਪਹਿਲਾਂ ਏਰੀਏ ਦੇ ਵਿੱਚ ਹੀ ਇੱਕ ਸਟੇਸ਼ਨ ਸ਼ੁਰੂ ਕੀਤਾ ਸੀ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਪਰ ਹੌਲੀ ਫਿਰ ਯੂਬਾ ਸਿਟੀ ਦੇ ਵਿੱਚ ਕਾਰਾਂ 'ਚ 1450 AM, ਫਿਰ 96.5 FM ਯੂਬਾ ਸਿਟੀ 'ਚ, ਤੇ ਫਿਰ ਸੈਕਰਾਮੈਂਟੋ 'ਚ ਕਾਰਾਂ ਵਿੱਚ 1470 AM, ਤੇ ਇਸੇ ਤਰ੍ਹਾਂ 105.9 FM ਸੈਕਰਾਮੈਂਟੋ 'ਚ, ਤੇ ਫਿਰ ਫ੍ਰਿਜ਼ਨੋ ਏਰੀਏ ਦੇ ਵਿੱਚ 1300 AM ਤੇ 104.5 FM, ਤੇ ਫਿਰ ਵੇਕਰਸਫੀਲਡ ਏਰੀਏ 'ਚ 1350 AM ਤੇ 105.7 FM,
ਤੇ ਲਾਸਟ ਈਅਰ ਆਪਾਂ ਲੋਡਾਈ ਸਟਾਕਟਨ ਮੋਡੈਸਟੋ ਏਰੀਏ 'ਚ 1570 AM ਤੇ ਇਸੇ ਤਰ੍ਹਾਂ ਪਿਛਲੇ ਸਾਲ ਇਸ ਸਾਲ ਬੇ ਏਰੀਏ ਦੇ ਵਿੱਚ 98.5 HD ਚੈਨਲ 3 ਉਹ ਬੇ ਏਰੀਏ ਦੇ ਵਿੱਚ ਤੁਸੀਂ ਕਾਰਾਂ 'ਚ ਸੁਣ ਸਕਦੇ ਹੋ। ਜਿਨ੍ਹਾਂ ਦੇ ਕੋਲ ਸਨ 2015 ਤੋਂ ਲੈ ਕੇ ਹੁਣ ਤੱਕ ਨਵੀਆਂ ਕਾਰਾਂ ਉਹਨਾਂ 'ਚ HD ਚੈਨਲ ਹੈਗੇ ਆ। ਜਿਨ੍ਹਾਂ ਕੋਲ ਨਹੀਂ ਉਹਨਾਂ ਲਈ ਵੀ ਬਹੁਤ ਛੇਤੀ ਆਪਾਂ ਖੁਸ਼ਖਬਰੀ ਲੈ ਕੇ ਆ ਰਹੇ ਹਾਂ। ਆਉਣ ਵਾਲੇ ਕੁਛ 1-2 ਮਹੀਨਿਆਂ ਦੇ ਵਿੱਚ ਆਪਾਂ ਦੱਸਾਂਗੇ। ਸੋ ਬੇ ਏਰੀਏ 'ਚ ਇਹ ਕੰਪਲੇਨ ਨਹੀਂ ਰਹੂਗੀ। ਬਾਕੀ ਹਜ਼ਾਰਾਂ ਦੀ ਗਿਣਤੀ 'ਚ ਆਪਣੇ ਲੋਕਾਂ ਦੇ ਕੋਲ ਘਰਾਂ 'ਚ ਰੇਡੀਓ ਸੈਟਸ ਆ, ਜਿਹੜੇ ਸਾਈਡ ਬੈਂਡ ਵਾਲੇ ਰੇਡੀਓ ਸਟੇਸ਼ਨ, ਚਾਹੇ ਉਹ ਸੈਨੋਜ਼ੇ ਆ, ਬਰਕਲੇ, ਟ੍ਰੇਸੀ, ਸਟਾਕਟਨ, ਮੋਡੈਸਟੋ, ਮਰਸਡ, ਇਸੇ ਤਰ੍ਹਾਂ ਲਿਵਿੰਗਸਟਨ ਏਰੀਏ 'ਚ ਇੰਟਰਨੈਟ ਰੇਡੀਓ ਸੈਟਸ ਤਾਂ ਹੁਣ ਪੂਰੀ ਦੁਨੀਆ 'ਚ ਆ। ਸੋ ਲੱਕਲੀ ਸਾਡੇ ਕੋਲ ਹੁਣ ਸਾਰੇ ਰੇਡੀਓ ਸੈਟਸ ਵੀ ਪਹੁੰਚ ਚੁੱਕੇ ਆ, ਕਿਉਂਕਿ ਚਾਈਨਾ ਤੋਂ ਪਿੱਛੇ ਆ ਨਹੀਂ ਰਹੇ ਸੀ, ਬਹੁਤ ਸਟਾਕ ਉਹਨਾਂ ਦਾ ਬੰਦ ਸੀਗਾ। ਸੋ ਇਹ ਵੀ ਕੋਸ਼ਿਸ਼ ਕਰੋ, ਆਪਾਂ ਇਸ ਸਾਲ ਦੇ ਵਿੱਚ ਵੱਧ ਤੋਂ ਵੱਧ ਆਪਣੇ ਪਰਿਵਾਰਕ ਮੈਂਬਰ ਵਧਾਉਣੇ ਆ। ਜੇ ਤੁਸੀਂ ਪੰਜਾਬੀ ਰੇਡੀਓ USA ਦੇ ਸੱਚਮੁੱਚ ਹੀ ਕੋਈ ਪ੍ਰੋਗਰਾਮ ਪਸੰਦ ਕਰਦੇ ਆ ਤੇ ਤੁਸੀਂ ਧਿਆਨ ਕਰੋ ਕਿ ਤੁਹਾਡਾ ਕੋਈ ਦੋਸਤ ਮਿੱਤਰ ਉਹਨੂੰ ਰੇਡੀਓ ਦੇ ਨਾਲ ਜੋੜੋ। ਚਾਹੇ ਉਹਨੂੰ ਤੁਸੀਂ ਰੇਡੀਓ ਗਿਫਟ ਦੇ ਸਕਦੇ ਆ, ਉਹਨੂੰ ਕਹੋ ਐਪ ਭਰੋ, ਐਪ ਤੇ ਸੁਣ ਸਕਦੇ ਹੈਗੇ ਆ। ਵੱਧ ਤੋਂ ਵੱਧ ਮੈਂਬਰ ਜੋੜੋ। ਇੱਕ ਜ਼ਰੂਰ ਬੇਨਤੀ ਕਰਨੀ ਹੈ ਵੀ ਜਿੰਨੇ ਵੀ ਸਾਡੇ ਸਰੋਤੇ ਸੁਣਦੇ ਆ, ਸਾਰੇ ਆਲੇ ਦੁਆਲੇ ਆਪਣੇ ਦੋਸਤਾਂ ਮਿੱਤਰਾਂ ਨੂੰ ਸਾਰਿਆਂ ਨੂੰ ਦੱਸੋ ਵੀ ਪੰਜਾਬੀ ਰੇਡੀਓ USA ਦਾ ਫੇਸਬੁੱਕ ਚੈਨਲ ਤੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ, ਕਿਉਂਕਿ ਜੇ ਤੁਸੀਂ ਪ੍ਰੋਗਰਾਮ ਮਿਸ ਕਰ ਜਾਂਦੇ ਆ, ਉਹ ਪ੍ਰੋਗਰਾਮ ਜਦੋਂ ਤੁਹਾਨੂੰ ਟਾਈਮ ਲੱਗਦਾ ਹੈਗਾ ਬਾਅਦ ਦੇ ਵਿੱਚ ਸੁਣ ਸਕਦੇ ਹੋ। ਜੀ ਬਿਲਕੁਲ। ਸੋ ਜਿੱਦਾਂ ਆਪਾਂ ਉਦੋਂ ਵੀ ਦੱਸ ਰਹੇ ਸੀ, ਇੱਕ ਵਾਰੀ ਫਿਰ ਸਾਡੀ ਟੀਮ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਆਪਾਂ ਮੁਬਾਰਕਾਂ ਜਿਹੜੀਆਂ ਉਹ ਦਿੰਦੇ ਹਾਂ ਨਵੇਂ ਸਾਲ ਦੀਆਂ। ਪਰਮਾਤਮਾ ਸਭ ਨੂੰ ਸਿਹਤਮੰਦ ਜਿਹੜਾ ਉਹ ਰੱਖੇ। ਅੱਜ ਦੇ ਜਿਹੜੇ ਸਮੇਂ ਦੇ ਵਿੱਚ ਸਿਹਤ ਜਿਹੜੀ ਆ ਉਹ ਸਭ ਤੋਂ ਪਹਿਲਾਂ ਜਿਹੜੀ ਉਹ ਠੀਕ ਰਵੇ ਤਾਂ ਬਹੁਤ ਜਿਹੜੀ ਉਹ ਚੰਗੀ ਚੀਜ਼ ਆ। ਬਾਕੀ ਜਿਹੜਾ ਵੀ ਕੋਈ ਨਵਾਂ ਇਮੀਗ੍ਰੈਂਟ ਹੋ ਕੇ ਆ ਰਿਹਾ, ਉਹਨਾਂ ਦੇ ਫੋਨ ਦੇ ਵਿੱਚ ਐਪ ਜਿਹੜੀ ਉਹ ਜ਼ਰੂਰ ਤੁਸੀਂ ਉਹਨਾਂ ਨੂੰ ਡਾਊਨਲੋਡ ਕਰਕੇ ਦਿਓ। ਇੱਥੋਂ ਦੀਆਂ ਖਬਰਾਂ, ਉੱਥੋਂ ਦੀਆਂ, ਪੰਜਾਬ ਦੀਆਂ ਸਾਰੀਆਂ ਹੀ ਅਪਡੇਟਸ, ਇੱਥੋਂ ਦੇ ਸੋਸ਼ਲ ਇਸ਼ੂਜ਼, ਉਸ ਦੇ ਉੱਤੇ ਟਾਕ ਸ਼ੋਜ਼, ਵੱਖ-ਵੱਖ ਜਿਹੜੀਆਂ ਗੱਲਾਂ ਸਿਹਤ ਨੂੰ ਲੈ ਕੇ, ਜਿਹੜੀਆਂ ਸਿਹਤ ਸੰਭਾਲ ਦੇ ਜਿਹੜੇ ਪ੍ਰੋਗਰਾਮ ਆ, ਹਰ ਤਰ੍ਹਾਂ ਦੇ ਸਵੇਰੇ ਜਿਹੜੇ ਆਸਾ ਦੀ ਵਾਰ ਦਰਬਾਰ ਸਾਹਿਬ ਤੋਂ, ਮੰਜੀ ਸਾਹਿਬ ਤੋਂ ਜਿਹੜੀ ਕਥਾ ਆ, ਉਹ ਗੁਰਬਾਣੀ ਦੇ ਜਿਹੜੇ ਪ੍ਰੋਗਰਾਮ, ਇਮੀਗ੍ਰੇਸ਼ਨ ਦੇ ਪ੍ਰੋਗਰਾਮ, ਟਰੱਕਿੰਗ ਦੇ ਨਾਲ ਪ੍ਰੋਗਰਾਮ, ਹਰ ਤਰ੍ਹਾਂ ਦੇ ਪ੍ਰੋਗਰਾਮ ਆਪਾਂ ਜਿਹੜੇ ਉਹ ਤੁਹਾਡੇ ਲਈ ਲੈ ਕੇ ਆਉਂਦੇ ਆ। ਸੋ ਜ਼ਰੂਰ ਪੰਜਾਬੀ ਰੇਡੀਓ USA ਦੇ ਨਾਲ ਵੱਧ ਤੋਂ ਵੱਧ ਆਪਣੇ ਸਰੋਤਿਆਂ ਨੂੰ, ਪਰਿਵਾਰਕ ਜੀਆਂ ਨੂੰ ਜਿਹੜਾ ਤੁਸੀਂ ਜੋੜੋ, ਤੇ ਤੁਸੀਂ ਹਮੇਸ਼ਾ ਹੀ ਅੱਗੇ ਤੋਂ ਅੱਗੇ ਦੱਸਦੇ ਰਹਿੰਦੇ ਹੋ। ਉਸ ਦੇ ਲਈ ਅਸੀਂ ਇਸ ਦਾ ਧੰਨਵਾਦ ਕਰਦੇ ਹਾਂ। ਬਾਕੀ ਜਿਨ੍ਹਾਂ ਥਾਵਾਂ ਦੇ ਉੱਤੇ ਤੁਸੀਂ ਜਾਂਦੇ ਹੋ, ਖਰੀਦਦਾਰੀਆਂ ਕਰਦੇ ਹੋ, ਉਹਨਾਂ ਨੂੰ ਵੀ ਕਹੋ ਵੀ ਤੁਸੀਂ ਆਪਣੀ ਜਿਹੜੀ ਐਡਵਰਟਾਈਜ਼ਮੈਂਟ ਆ ਪੰਜਾਬੀ ਰੇਡੀਓ USA ਦੇ ਨਾਲ ਜਿਹੜੀ ਉਹ ਲਾਓ। ਇਹ ਵੀ ਇੱਕ ਬਹੁਤ ਵੱਡੀ ਜਿਹੜੀ ਉਹ ਮਦਦ ਜਿਹੜੀ ਉਹ ਹੁੰਦੀ ਆ। ਸੋ ਜ਼ਰੂਰ ਆਪਾਂ ਹਰ ਇੱਕ ਦੇ ਜਿਹੜੀ ਉਹ ਮਦਦ ਕਰਨ ਦੀ ਇਸ ਦੇ ਵਿੱਚ ਜਿਹੜੀ ਉਹ ਕਰਦੇ ਹਾਂ ਕੋਸ਼ਿਸ਼। ਹਰ ਇੱਕ ਦਾ ਇੱਕ ਦੂਜੇ ਦਾ ਜਿਹੜਾ ਉਹ ਸਾਥ ਜਿਹੜਾ ਉਹ ਰਹਿੰਦਾ ਆ। ਜੇ ਤੁਸੀਂ ਕਿਸੇ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਹੁੰਦਾ ਆ, ਕੁਛ ਕਰਨਾ ਹੁੰਦਾ ਆ, ਉਸ ਦੇ ਲਈ ਵੀ ਤੁਸੀਂ ਜਿਹੜੀ ਉਹ ਜ਼ਰੂਰ ਜਾਣਕਾਰੀਆਂ ਹਾਸਲ ਕਰ ਸਕਦੇ ਹੋ, ਕਾਲ ਕਰ ਸਕਦੇ ਹੋ 408-272-52-100 ਦੇ ਉੱਤੇ ਵੀ। ਤੇ ਹੁਣ ਆਪਾਂ ਫਿਰ ਹਰਜੋਤ ਸਿੰਘ ਜੀ ਲੈਂਦੇ ਹਾਂ ਜੀ ਇਜਾਜ਼ਤ। ਇਸ ਤੋਂ ਅਗਲਾ ਪ੍ਰੋਗਰਾਮ ਆਤਮਿਕ ਆਨੰਦ ਜਿਹੜਾ ਆ ਉਹ ਲੈ ਕੇ ਹਾਜ਼ਰ ਹੋਵਾਂਗੇ 11 ਵਜੇ ਤੱਕ। ਫਿਰ 11 ਤੋਂ 12:30 ਵਜੇ ਤੱਕ ਪ੍ਰੋਗਰਾਮ ਹਾਸੇ ਚਾਰੇ ਪਾਸੇ। 12:30 ਤੋਂ 2 ਵਜੇ ਤੱਕ ਕੁਝ ਗੱਲਾਂ, ਕੁਝ ਗੀਤ। 2 ਤੋਂ 4 ਵਜੇ ਤੱਕ ਨਜ਼ਰੀਆ। 4 ਤੋਂ 5:30 ਵਜੇ ਤੱਕ ਦੇਸੋਂ ਪ੍ਰਦੇਸ਼। 5:40 ਦੇ ਉੱਤੇ ਅਪਡੇਟ ਕੈਲੀਫੋਰਨੀਆ। 6 ਤੋਂ 8 ਵਜੇ ਦੇ ਦਰਮਿਆਨ ਸ਼ਾਮ ਦੇ ਗੁਰਬਾਣੀ ਦੇ ਦੀਵਾਨ ਸਰਵਣ ਕਰਾਂਗੇ। ਤੇ ਉਸ ਤੋਂ ਬਾਅਦ ਦੇ ਵਿੱਚ 8:30 ਵਜੇ ਖਬਰ ਤੇ ਨਜ਼ਰ ਬਲਤੇਜ ਪੰਨੂ ਹੋਣਾ ਦੇ ਨਾਲ, ਜਿਸ ਦੇ ਵਿੱਚ ਅੱਜ ਤੁਹਾਡੀਆਂ ਕਾਲਸ ਵੀ ਜਿਹੜੀਆਂ ਹੋ ਲਈਆਂ ਜਾਣਗੀਆਂ। ਤੇ ਹੁਣ ਆਪਾਂ ਫਿਰ ਲੈਂਦੇ ਹਾਂ ਹਰਜੋਤ ਸਿੰਘ ਜੀ ਇਜਾਜ਼ਤ। ਮੇਰੇ ਰਾਜਕੁੰਬੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ, ਸਤਿਕਾਰ, ਸਤਿ ਸ੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।